ਤੁਮ ਹੀ ਸੱਜਣ ਸੁਹੇਲੇ। ਰੱਖੋ ਰੱਖਨਹਾਰ ਦਇਆਲਾ। ਨਾਨਕ ਘਰ ਕੇ ਗੁਲੇ। ਹਰ ਕੀ ਵਡਿਆਈ ਦੇਖੋ ਸੰਤੋ। ਹਰ ਨਿਮਾਣਿਆ ਮਾਣ ਦਿਵਾਏ। ਜਿਉ ਧਰਤੀ ਚਰਨ ਤਲੈ ਤੇ ਉਪਰ ਆਵਹਿ। ਤਿਉ ਨਾਨਕ ਸਾਧ ਜਨਾ ਜਗਤ ਆਣ ਸਭ ਪੈਰੀ ਪਾਹੇ। ਹਰ ਜੀਉ ਨਿਮਾਣਿਆ ਤੂੰ ਮਾਣ। ਨਿਚੀਜ ਅਚੀਜ ਕਰੈ ਮੇਰਾ ਗੋਬਿੰਦ। ਤੇਰੀ ਕੁਦਰਤ ਕੋ ਕੁਰਬਾਨ। ਜੈਸਾ ਬਾਲਕ ਭਾਏ ਸੋ ਭਾਈ। ਲੱਖ ਅਪਰਾਧ ਕਮਾਵੈ। ਕਰ ਉਪਦੇਸ ਝਿੜਕੇ ਬਹੁ ਭਾਤੀ। ਬਹੁੜ ਪਿਤਾ ਗਲ ਲਾਵੈ। ਪਿਛਲੇ ਅਵਗੁਣ ਬਖਸ਼ ਲਏ ਪ੍ਰਭ। ਆਗੈ ਮਾਰਗ ਪਾਵੈ। ਮੂਕ ਉਚਰਹਿ ਸ਼ਾਸਤਰ ਖਟ। ਪਿੰਗ ਗਿਰਨ ਚੜ੍ਹ ਜਾਏ। ਅੰਧ ਲਖੈ ਬਦਰੁ ਸੁਣੈ। ਜਾਉ ਕਾਲ ਕਿਰਪਾ ਕਰਾਏ। ਕਹਾ ਬੁੱਧ ਪ੍ਰਭ ਤੁਛ ਹਮਾਰੀ। ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ। ਆਪ ਲਿਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ। ਆਪ ਲਿਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਤੀਜਾ। ਮਨ ਮੇਰਿਆ ਤੂੰ ਸਦਾ ਸੱਚ ਸੰਭਾਲ ਜੀਓ। ਆਪਣੇ ਘਰ ਤੂੰ ਸੁਖ ਵਸਹਿ। ਪੋਹਿ ਨਾ ਸਕੈ ਜਮ ਕਾਲ ਜੀਓ। ਕਾਲ ਜਾਲ ਜਮ ਜੋਹਿ ਨ ਸਕੈ। ਸਾਚੈ ਸ਼ਬਦ ਲਿਵ ਲਾਏ। ਸਦਾ ਸੱਚ ਰਤਾ ਮਨ ਨਿਰਮਲ। ਆਵਣ ਜਾਣ ਰਹਾਏ। ਦੂਜੈ ਭਾਏ ਪਰਮ ਵਿਗੁਤੀ। ਮਨਮੁਖ ਮੋਹੀ ਜਮ ਕਾਲ। ਕਹਿ ਨਾਨਕ ਸੁਣ ਮਨ ਮੇਰੇ। ਤੂੰ ਸਦਾ ਸੱਚ ਸੰਭਾਲ। ਮਨ ਮੇਰਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਤਿਤ ਪਾਵਨ ਭਗਤ ਵਛਲ ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬ ਨਵਾਜ ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ ਦਸਾਂ ਹੀ ਪਾਤਸ਼ਾਹੀਆਂ ਕੇ ਆਤਮਿਕ ਸਰੂਪ ਸਤਿਗੁਰੂ ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਹੁਣ ਇਸ ਪਾਵਨ ਅਸਥਾਨ ਤੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਸਾਧ ਸੰਗਤ ਜੀ ਹੋਰ ਵੀ ਕੁਝ ਸਮਾਂ ਪਿਆਰ ਸਤਿਕਾਰ ਸਹਿਤ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਬੈਠ ਕੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਸਫਲੀਆਂ ਬਣਾਉਣ ਲਈ ਸਤਿਗੁਰੂ ਜੀ ਦੀ ਅੰਮ੍ਰਿਤਮਈ ਗੁਰਬਾਣੀ ਦੀ ਕਥਾ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਮਨ ਨੂੰ ਇਕਾਗਰ ਕਰਨਾ। ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਰਸਨਾ ਤੋਂ ਪਿਆਰ ਨਾਲ ਉਚਾਰਨ ਕਰੋ। ਜੀ ਕਰੋ ਰਸਨਾ ਪਵਿੱਤਰ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਤੀਜਾ। ਮਨ ਮੇਰਿਆ ਤੂੰ ਸਦਾ ਸੱਚ ਸੰਭਾਲ ਜੀਓ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਵਡਹੰਸ ਰਾਗ ਅੰਦਰ ਉੱਤਮ ਭਗਤੀ ਰੂਪ ਹੋ ਕਰਕੇ ਆਪਣੇ ਮਨ ਦੇ ਤਾਈਂ ਲੈ ਕੇ ਸਤਿਗੁਰੂ ਜੀ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਹੇ ਗੁਰਸਿੱਖੋ, ਆਪਣੇ ਮਨ ਨੂੰ ਹਰ ਸਮੇਂ ਸੰਬੋਧਨ ਕਰਦੇ ਰਿਹਾ ਕਰੋ, ਬਾਰ-ਬਾਰ ਸਮਝਾਉਂਦੇ ਰਿਹਾ ਕਰੋ, ਕਿਉਂਕਿ ਮਨ ਦਾ ਸੁਭਾਅ ਹੀ ਇਦਾਂ ਦਾ ਹੈ ਕਿ ਜਿੱਦਾਂ ਦਾ ਇਸ ਨੂੰ ਫਲ ਮਿਲ ਜਾਂਦਾ ਹੈ ਉਦਾਂ ਦੇ ਰਸ ਦੇ ਵਿੱਚ ਹਰ ਸਮੇਂ ਪਰਚਿਆ ਰਹਿੰਦਾ। ਜਿੱਦਾਂ ਦਾ ਇਸ ਮਨ ਰੂਪ ਪੰਛੀ ਨੂੰ ਫਲ ਮਿਲ ਜਾਂਦਾ। ਗੁਰਬਾਣੀ ਵੀ ਸਤਿਗੁਰੂ ਜੀ ਨੇ ਮਨ ਨੂੰ ਪੰਛੀ ਦੀ ਤਰ੍ਹਾਂ, ਅਸ਼ੁੱਧ ਪਾਰੇ ਦੀ ਤਰ੍ਹਾਂ ਸਤਿਗੁਰੂ ਜੀ ਨੇ ਬਹੁਤ ਸ਼ਬਦ ਗੁਰਬਾਣੀ ਵਿੱਚ ਉਚਾਰਨ ਕੀਤੇ ਹਨ। ਤੋ ਭਗਤ ਰਸਨਾ ਦੁਆਰਾ ਮਹਾਰਾਜ ਸਾਹਿਬ ਜੀ ਦਾ ਬਚਨ ਆਉਂਦਾ ਹੈ ਕਿ ਜਿੱਦਾਂ ਦੀ ਸੰਗਤ ਰੂਪੀ ਫਲ ਇਸ ਮਨ ਰੂਪੀ ਪੰਛੀ ਨੂੰ ਮਿਲਦਾ ਹੈ, ਉਦਾਂ ਦਾ ਫਲ ਚਖਣ ਦੇ ਵਿੱਚ, ਉਹਦਾ ਸਵਾਦ ਮਾਣਨ ਦੇ ਵਿੱਚ ਲੱਗਾ ਰਹਿੰਦਾ। ਜੇ ਮਾੜੀ ਸੰਗਤ ਰੂਪੀ ਫਲ ਮਿਲ ਗਿਆ, ਵਿਸ਼ੇ ਸੁੱਖਾਂ ਦਾ ਫਲ ਭੋਗਣ ਦੇ ਵਿੱਚ ਹਰ ਸਮੇਂ ਲੱਗਾ ਰਹਿੰਦਾ, ਤੇ ਜੇ ਇਸੇ ਹੀ ਮਨ ਰੂਪ ਪੰਛੀ ਨੂੰ ਚੰਗੀ ਸੰਗਤ ਦਾ, ਗੁਰਮੁਖਾਂ ਦੀ ਨਾਮ ਜਪਣ ਵਾਲਿਆਂ ਦੀ ਸੰਗਤ ਦਾ ਫਲ ਮਿਲੇ, ਫਿਰ ਸਤ ਸੰਗਤ ਜੀ ਪਰਮੇਸ਼ਰ ਦੇ ਨਾਮ ਦੇ ਵੱਲ ਜੁੜਦਾ ਹੈ। ਗਰੀਬ ਨਵਾਜ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਮਨ ਨੂੰ ਸੰਬੋਧਨ ਕਰਦੇ ਹੋਏ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਹੇ ਗੁਰਸਿੱਖੋ, ਮਨ ਨੂੰ ਹਰ ਸਮੇਂ ਬਾਰ-ਬਾਰ ਸਮਝਾਉਂਦੇ ਰਹਿਣਾ ਚਾਹੀਦਾ ਹੈ। ਮਨ ਨੂੰ ਬਾਰ-ਬਾਰ ਮਾੜੇ ਪਾਸੇ ਜਾਣ ਤੋਂ, ਮਾੜੀ ਸੰਗਤ ਕਰਨੇ ਤੋਂ, ਮਾੜੇ ਵਿਚਾਰਾਂ ਤੋਂ ਬਾਰ-ਬਾਰ ਇਸ ਨੂੰ ਸੰਕੋਚ ਕਰਕੇ ਰੱਖਣਾ ਚਾਹੀਦਾ, ਤਾੜਨਾ ਕਰਕੇ ਰੱਖਣੀ ਚਾਹੀਦੀ ਹੈ। ਕਿਉਂਕਿ ਗੁਰਬਾਣੀ ਵਿੱਚ ਮਹਾਰਾਜ ਸਾਹਿਬ ਜੀ ਨੇ ਮਨ ਨੂੰ ਬਹੁਤ ਫਿਟਕਾਰਾਂ ਪਾਈਆਂ ਨੇ। ਕਿਤੇ ਮਹਾਰਾਜ ਸਾਹਿਬ ਜੀ ਨੇ ਲੋਭੀ ਕਿਹਾ ਹੈ, ਕਿਤੇ ਕੁੱਤਾ ਕਿਹਾ ਇਸ ਮਨ ਨੂੰ। ਸੁਣ ਮਨ ਕੁੱਤੇ, ਹੇ ਮਨਾ ਕੁੱਤਿਆ ਮਨਾ, ਹੇ ਲੋਭੀਆ ਮਨਾ, ਤੂੰ ਮਹਾਰਾਜ ਸਾਹਿਬ ਜੀ ਦੇ ਉਪਦੇਸ਼ ਨੂੰ ਸੁਣਿਆ ਕਰ, ਤਾਂ ਹੀ ਤੇਰਾ ਭਲਾ ਹੋ ਸਕਦਾ ਹੈ। ਗਰੀਬ ਨਵਾਜ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਉੱਤਮ ਭਗਤੀ ਰੂਪ ਹੋ ਕਰਕੇ ਸਿੱਖਿਆ ਦੇ ਰਹੇ ਨੇ। ਕਿਉਂਕਿ ਤਿੰਨ ਤਰ੍ਹਾਂ ਦੇ ਭਗਤੇ ਹੁੰਦੇ ਆ, ਉੱਤਮ, ਮੱਧਮ ਅਤੇ ਤੀਸਰੇ ਕਨਿਸ਼ਟ। ਸਾਧ ਸੰਗਤ ਜੀ, ਉੱਤਮ ਭਗਤਿਆਂ ਦੀ ਨਿਸ਼ਾਨੀ ਹੈ ਕਿ ਆਪਣੇ ਮਨ ਨੂੰ ਸੰਬੋਧਨ ਕਰਦੇ ਹੋ ਕਿਸੇ ਨੂੰ ਉਪਦੇਸ਼ ਦੇਣਾ।
ਜਿਹੜੇ ਕਨਿਸ਼ਟ ਭਗਤੇ ਹੁੰਦੇ ਆ ਨਾ, ਉਹ ਜੀਵਨ ਦੇ ਅੰਦਰ ਕੋਈ ਸ਼ਬਦ ਦਾ ਅਭਿਆਸ ਨਹੀਂ। ਮਹਾਰਾਜ ਸਾਹਿਬ ਜੀ ਦਾ ਬਚਨ ਆਪ ਨਹੀਂ ਜੀਵਨ ਦੇ ਵਿੱਚ ਕਮਾਉਣਾ। ਇਕੱਲਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤਰਕਾਂ ਹੀ ਕਰਦੇ ਰਹਿੰਦੇ ਨੇ। ਔਰ ਇੱਕ ਮੱਧਮ ਭਗਤੇ ਹੁੰਦੇ ਆ, ਉਹਨਾਂ ਨੇ ਉਪਦੇਸ਼ ਦੇ ਜਾਣਾ ਪਰ ਆਪ ਨੇ ਜੀਵਨ ਦੇ ਵਿੱਚ ਕਮਾਈ ਕਰਨੀ। ਦੂਜਿਆਂ ਨੂੰ ਕਹੀ ਜਾਣਾ ਕਿਵੇਂ ਕਰਨਾ ਚਾਹੀਦਾ, ਇੰਨਾ ਸਮਾਂ ਜਾਪ ਕਰਨਾ ਚਾਹੀਦਾ, ਇਦਾਂ ਕਰਨਾ ਚਾਹੀਦਾ, ਪਰ ਆਪ ਨੇ ਕੁਝ ਵੀ ਜੀਵਨ ਦੇ ਵਿੱਚ ਕਮਾਉਣਾ। ਔਰ ਜਿਹੜੇ ਉੱਤਮ ਭਗਤੇ ਹੁੰਦੇ ਆ ਸਾਧ ਸੰਗਤ ਜੀ, ਉਹ ਕਿਸੇ ਨੂੰ ਸਮਝਾਉਣ ਦੀ ਥਾਂ ਤੇ ਆਪਣੇ ਮਨ ਨੂੰ ਸਮਝਾਉਂਦੇ ਆ। ਆਪਣੇ ਮਨ ਨੂੰ ਬਾਰ-ਬਾਰ ਸਮਝਾ ਕਰਕੇ ਸੰਬੋਧਨ ਕਰਦੇ ਹੋਏ ਸੰਸਾਰ ਦੇ ਜੀਵਾਂ ਦਾ ਭਲਾ ਕਰਦੇ ਨੇ। ਤੋ ਐਸੇ ਉੱਤਮ ਭਗਤੀ ਰੂਪ ਹੋ ਕੇ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਉਪਦੇਸ਼ ਦੇ ਰਹੇ ਹਨ। ਮਨ ਮੇਰਿਆ ਤੂੰ ਸਦਾ ਸੱਚ ਸੰਭਾਲ ਜੀਓ। हे ਮੇਰੇ ਪਿਆਰੇ ਮਨਾ, ਤੂੰ ਸਦਾ ਸਦਾ ਅਕਾਲ ਪੁਰਖ ਪਰਮੇਸ਼ਰ ਦੇ ਸਰੂਪ ਨੂੰ ਸੰਭਾਲ ਚੇਤੇ ਕਰਿਆ ਕਰ, ਯਾਦ ਰੱਖਿਆ ਕਰ। ਹਰ ਸਮੇਂ ਹੀ ਮਨਾ ਤੂੰ ਪ੍ਰਮਾਤਮਾ ਨੂੰ ਯਾਦ ਕਰਿਆ ਕਰ। हे ਮੇਰੇ ਪਿਆਰੇ ਮਨਾ, ਸਾਂਭਣ ਯੋਗ ਜੋ ਪ੍ਰਮਾਤਮਾ ਦਾ ਸਰੂਪ ਹੈ, ਪਰਮੇਸ਼ਰ ਦਾ ਨਾਮ ਹੈ, ਉਸ ਨੂੰ ਹਿਰਦੇ ਘਰ ਦੇ ਵਿੱਚ ਹਰ ਸਮੇਂ ਸੰਭਾਲ ਕਰਕੇ ਰੱਖਿਆ ਕਰ। ਸਭ ਤੋਂ ਉੱਤਮ ਵਸਤੂ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ ਦੀ ਹੈ। ਸਭ ਤੋਂ ਉੱਤਮ ਪਦਾਰਥ ਪਰਮੇਸ਼ਰ ਦਾ ਨਾਮ ਰੂਪੀ ਪਦਾਰਥ ਹੈ। ਉਸ ਪਰਮੇਸ਼ਰ ਦੇ ਨਾਮ ਪਦਾਰਥ ਨੂੰ ਆਪਣੇ ਹਿਰਦੇ ਘਰ ਦੇ ਵਿੱਚ ਸੰਭਾਲ ਕਰਕੇ ਰੱਖ ਹਰ ਸਮੇਂ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਬਹੁਤਾਤ ਵਿੱਚ ਐਸੇ ਸ਼ਬਦ ਉਚਾਰਨ ਕੀਤੇ ਜੋ ਆਪਣੇ ਮਨ ਨੂੰ ਸੰਬੋਧਨ ਕਰਦੇ ਹੋਏ ਸਤਿਗੁਰਾਂ ਨੇ ਸਾਨੂੰ ਉਪਦੇਸ਼ ਦਿੱਤਾ ਹੈ। ਜਿਵੇਂ ਆਨੰਦ ਸਾਹਿਬ ਪਾਵਨ ਬਾਣੀ ਵਿੱਚ ਵੀ ਅਸੀਂ ਵਚਨ ਪੜ੍ਹਦੇ ਹਾਂ, ਕਿਤੇ ਮਨ ਨੂੰ ਚੰਚਲ ਕਿਹਾ ਹੈ, ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ। ਇਸੇ ਪਵਿੱਤਰ ਬਾਣੀ ਦੀ ਅਗਲੀ ਪੌੜੀ ਆਉਂਦੀ ਹੈ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। हे ਪਿਆਰੇ ਮਨਾ, ਤੂੰ ਸਦਾ ਅਕਾਲ ਪੁਰਖ ਵਾਹਿਗੁਰੂ ਸੱਚੇ ਪਰਮੇਸ਼ਰ ਨੂੰ ਯਾਦ ਕਰਿਆ ਕਰ। ਕਿਤੇ ਸੰਸਾਰ ਦੀ ਮੋਹ ਮਮਤਾ ਦੇ ਜੰਜਾਲ ਦੇ ਵਿੱਚ ਬੱਝਾ ਹੋਇਆ, ਅਕਾਲ ਪੁਰਖ ਵਾਹਿਗੁਰੂ ਜੀ ਦੀ ਯਾਦ ਵਿੱਚ ਜੁੜਿਆ ਕਰ। ਮਹਾਰਾਜ ਗਰੀਬ ਨਵਾਜ ਸਤਿਗੁਰੂ ਜੀ ਆਖ ਰਹੇ ਨੇ, ਮਨ ਮੇਰਿਆ ਤੂੰ ਸਦਾ ਸੱਚ ਸੰਭਾਲ ਜੀਓ। हे ਪ੍ਰਾਣਾ ਧਾਰੀ ਜੀਵਾ, ਤੂੰ ਸਦਾ ਸਦਾ ਮਨ ਕਰਕੇ ਪਰਮੇਸ਼ਰ ਨੂੰ ਸੰਭਾਲ, ਆਪਣੇ ਹਿਰਦੇ ਘਰ ਦੇ ਅੰਦਰ ਯਾਦ ਕਰਿਆ ਕਰ। ਆਪਣੇ ਘਰ ਤੂੰ ਸੁਖ ਵਸੇ। ਫਿਰ ਮਹਾਰਾਜ ਮੈਨੂੰ ਦਾਤ ਕੀ ਪ੍ਰਾਪਤ ਹੋਵੇਗੀ ਜੇ ਸਦਾ ਪਰਮੇਸ਼ਰ ਦੀ ਯਾਦ ਵਿੱਚ ਜੁੜਿਆ ਰਹਾਂਗਾ। ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿੰਦੇ ਹਨ, ਨਿਜ ਆਪਣੇ ਸਰੂਪ ਰੂਪੀ ਘਰ ਦੇ ਵਿੱਚ ਵਸ ਜਾਵੇਗਾ। ਜਿਸ ਸਰੂਪ ਨਿਜ ਸਰੂਪ ਰੂਪੀ ਘਰ ਦੇ ਵਿੱਚ ਵਸਣ ਦੇ ਲਈ तमाम ਸੰਸਾਰ ਦੇ ਜੀਵ ਜੰਤੂ ਯਤਨ ਕਰਦੇ ਆ। ਬੜੇ ਬੜੇ ਸਾਧਨਾ ਵਾਲੇ ਸੰਸਾਰ ਦੇ ਜੀਵ ਯਤਨ ਕਰਦੇ ਨੇ, ਪਰ ਉਹ ਪਰਮ ਦਾਤ ਜੀਵਨ ਦੇ ਅੰਦਰ ਨਹੀਂ ਉਹਨਾਂ ਨੂੰ ਪ੍ਰਾਪਤ ਹੋ ਸਕਦੀ। ਭਾਗਾਂ ਤੋਂ ਬਿਨਾਂ ਨਹੀਂ ਇਸ ਜੀਵਨ ਦੇ ਅੰਦਰ ਉਹ ਦਾਤ ਨੂੰ ਪ੍ਰਾਪਤ ਕਰ ਸਕਦੇ। ਜਿਨ੍ਹਾਂ ਦੇ ਭਾਗ ਜਾਗਦੇ ਨੇ ਉਹ ਹੀ ਮਹਾਰਾਜ ਕਹਿੰਦੇ ਦਾਤ ਨੂੰ ਪਾਉਂਦੇ ਆ, ਨਹੀਂ ਤਾਂ ਹੋਰ ਹੀ ਸੰਸਾਰ ਦੇ ਅੰਦਰ ਜੂਨਾਂ ਦੇ ਵਿੱਚ ਬਾਰ-ਬਾਰ ਧਾਰਨ ਕਰ ਲੈਂਦੇ ਹਨ, ਕਦੇ ਕਿਸੇ ਜੂਨ ਦੇ ਅੰਦਰ, ਕਦੇ ਕਿਸੇ ਜੂਨ ਦੇ ਵਿੱਚ। ਪਰ ਮਹਾਰਾਜ ਸਾਹਿਬ ਜੀ ਕਹਿੰਦੇ ਆਪਣੇ ਘਰ ਤੋਂ ਸੁਖ ਵਸਹਿ। ਨਿਜ ਸਰੂਪ ਰੂਪੀ ਘਰ ਦੇ ਵੀ ਸੁੱਖਾਂ ਦੇ ਸਿਰ ਵਸਣਾ ਕਰੇਗਾ। ਫਿਰ ਮਹਾਰਾਜ ਕਹਿੰਦੇ ਕਾਲ ਨਹੀਂ ਕਦੇ ਤੈਨੂੰ ਦੁਖੀ ਕਰੇਗਾ। ਫਿਰ ਜਿਹੜੇ ਪ੍ਰਬਲ ਵਿਕਾਰ ਬਾਰ-ਬਾਰ ਦੁੱਖ ਦੇਂਦੇ ਦੁਖਦਾਇਕ ਹਨ, ਇਹ ਵੀ ਤੈਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਆਖ ਰਹੇ ਨੇ ਦੁਖੀ ਨਹੀਂ ਕਰ ਸਕਣਗੇ। ਆਪਣੇ ਘਰ ਤੋਂ ਸੁਖ ਵਸਹਿ, ਜਾਂ ਸਤ ਸੰਗਤ ਰੂਪੀ ਘਰ ਦੇ ਵੀ ਸੁੱਖਾਂ ਦੇ ਨਾਲ ਵਸ ਸਕੇਗਾ। ਨਿਜ ਸਰੂਪ ਰੂਪੀ ਘਰ ਦੇ ਵਿੱਚ ਮਹਾਰਾਜ ਕਹਿੰਦੇ ਸੁੱਖਾਂ ਦੇ ਨਾਲ ਤੇਰਾ ਨਿਵਾਸ ਹੋ ਜਾਵੇਗਾ। ਪੋਹੇ ਨਾ ਸਕੈ ਜਮ ਕਾਲ ਜੀਓ। ਧਰਮ ਰਾਜੇ ਦੇ ਜਮ ਜਿਹੜੇ ਨਾ ਕਾਲ ਕਰਨ ਵਾਲੇ, ਉਹ ਤੈਨੂੰ ਪੋਹ ਵੀ ਨਹੀਂ ਸਕਣਗੇ। ਜਦੋਂ ਪੰਜ ਭੌਤਿਕ ਸਰੀਰ ਨੂੰ ਤਿਆਗ ਦੇਵੇਂਗਾ, हे ਪ੍ਰਾਣਾ ਧਾਰੀ ਜੀਵ, ਫਿਰ ਕਾਲ ਜਿਹੜੇ ਕਰਨ ਵਾਲੇ ਹਨ ਧਰਮ ਰਾਜੇ ਦੇ ਦੂਤ, ਜਮ ਗਲ ਦੇ ਵਿੱਚ ਫਾਹਾ ਪਾ ਕੇ ਲੈ ਕੇ ਜਾਣ ਵਾਲੇ, ਤੈਨੂੰ ਪੋਹ ਵੀ ਨਹੀਂ ਸਕਣਗੇ। ਜਿਹੜੇ ਜਮ ਬਾਰ-ਬਾਰ ਕਿੰਨੀਆਂ ਸਜ਼ਾਵਾਂ ਦਿੰਦੇ ਨੇ, ਜੀਵਾਂ ਨੂੰ ਕੋਹ-ਕੋਹ ਕਰਕੇ ਮਾਰਦੇ ਨੇ, ਪਰ ਜੇ ਪਰਮੇਸ਼ਰ ਦਾ ਨਾਮ ਜਪੇਗਾ, हे ਮੇਰੇ ਪਿਆਰੇ ਮਨਾ, ਪੋਹ ਹੀ ਨਾ ਸਕੈ ਜਮ ਕਾਲ ਜੀਓ।
ਜਮਕਾਲ ਤੈਨੂੰ ਪੋ ਵੀ ਨਹੀਂ ਸਕੇਗਾ। ਸੁਜਾਵਾਂ ਤਾਂ ਬੜੀ ਦੂਰ ਦੀ ਗੱਲ ਹੈ। ਮਹਾਰਾਜ ਸਾਹਿਬ ਜੀ ਦਾ ਇੱਕ ਵਚਨ ਹੈ ਗੁਰਬਾਣੀ ਅੰਦਰ ਕਿ ਧਰਮਰਾਜੇ ਦੇ ਦੂਤ ਉਹਨਾਂ ਵੱਲ ਨਿਗਾਹ ਭਰ ਕੇ ਵੀ ਨਹੀਂ ਦੇਖ ਸਕਦੇ ਜੋ ਰੱਬ ਦਾ ਨਾਮ ਜਪਦੇ ਨੇ, ਪਰਮੇਸ਼ਰ ਦੀ ਬੰਦਗੀ ਕਰਦੇ ਹਨ। ਸਾਧ ਸੰਗਤ ਜੀ, ਸਜ਼ਾਵਾਂ ਤਾਂ ਦੇਣ ਦੀ ਬਹੁਤ ਦੂਰ ਦੀ ਗੱਲ ਹੈ, ਉਹ ਤਾਂ ਨੇੜੇ ਵੀ ਨਹੀਂ ਆਉਂਦੇ ਜਿੱਥੇ ਪਰਮੇਸ਼ਰ ਦਾ ਨਾਮ ਜਪਿਆ ਜਾਂਦਾ ਹੈ। ਤੋ ਮਹਾਰਾਜ ਸਤਿਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਆਖ ਰਹੇ ਨੇ, ਹੇ ਮੇਰੇ ਪਿਆਰੇ ਮਨਾ, ਹਰ ਸਮੇਂ ਪਰਮੇਸ਼ਰ ਨੂੰ ਯਾਦ ਕਰਿਆ ਕਰ। ਸਰੂਪ ਰੂਪੀ ਘਰ ਦੇ ਵਿੱਚ ਤੇਰਾ ਨਿਵਾਸ ਹੋ ਜਾਵੇਗਾ। ਫਿਰ ਜਿੱਥੇ ਕੋਈ ਵੀ ਦੁੱਖ, ਕੋਈ ਆਫਤ ਆ ਕਰਕੇ ਚੰਬੜਦਾ ਨਹੀਂ ਹੈ, ਕੋਈ ਬਿਪਤਾ ਨਹੀਂ ਆ ਕਰਕੇ ਪੈਂਦੀ, ਕੋਈ ਔਕੜ ਨਹੀਂ ਆ ਕਰਕੇ ਲੱਗਦੀ, ਜਿੱਥੇ ਕੋਈ ਦੁੱਖ ਆ ਕਰਕੇ ਦੁਖੀ ਨਹੀਂ ਤੈਨੂੰ ਕਰ ਸਕੇਗਾ, ਉਸ ਸਰੂਪ ਰੂਪੀ ਘਰ ਦੇ ਵਿੱਚ ਤੇਰਾ ਨਿਵਾਸ ਹੋ ਜਾਵੇਗਾ। ਫਿਰ ਮਹਾਰਾਜ ਕਹਿੰਦੇ ਉਸ ਨਿਜ ਸਰੂਪ ਰੂਪੀ ਘਰ ਦੇ ਵਿੱਚ ਪੋਹ ਨਾ ਸਕਿਆ ਜਮਕਾਲ ਜੀਓ। ਮੌਰ ਦੇ ਮੂੰਹ ਵਿੱਚ ਲੈ ਕੇ ਜਾਣ ਵਾਲੇ ਜਿਹੜੇ ਜਾਮੇ ਧਰਮ ਰਾਜੇ ਦੇ, ਉਹ ਕਦੇ ਤੈਨੂੰ ਪੋਹ ਵੀ ਨਹੀਂ ਸਕਣਗੇ। ਐਸੀ ਮਹਾਰਾਜ ਕਹਿੰਦੇ ਦਾਤ ਮਿਲ ਜਾਵੇਗੀ। ਕਾਲ ਜਾਲ ਜਮ ਜੋ ਹੀ ਨਾ ਸਕੈ। ਜਿਹੜੇ ਧਰਮ ਰਾਜੇ ਦੇ ਦੂਤ ਹੈ ਨਾ, ਮਹਾਰਾਜ ਸਾਹਿਬ ਜੀ ਆਖ ਰਹੇ ਨੇ, ਜਾਲ ਪਾ ਕਰਕੇ ਜੀਵ ਨੂੰ ਬੰਨ ਕਰਕੇ ਲੈ ਕੇ ਜਾਣ ਵਾਲੇ ਨੇ। ਕਾਲ ਕਰਨ ਵਾਲੇ ਜੀਵ ਦਾ ਮੌਤ ਦੇ ਮੂੰਹ ਵਿੱਚ ਪਾਉਣ ਵਾਲੇ ਨੇ। ਜੋ ਹੈ ਨਾ ਸਕੈ, ਉਹ ਤੈਨੂੰ ਜੋ ਵੀ ਨਹੀਂ ਸਕਣਗੇ। ਨਿਗਾਹ ਭਰ ਕਰਕੇ ਵੀ ਮਹਾਰਾਜ ਕਹਿੰਦੇ ਤੇਰੇ ਵੱਲ ਤੱਕ ਨਹੀਂ ਸਕਣਗੇ। ਸਾਚੈ ਸ਼ਬਦ ਲਿਵ ਲਾਏ। ਜੇ ਸੱਚੇ ਸ਼ਬਦ ਦੇ ਨਾਲ ਲਿਵ ਲਾ ਕੇ ਰੱਖੇ, ਸ਼ਬਦ ਦੇ ਨਾਲ ਸੁਰਤ ਨੂੰ ਜੋੜ ਕਰਕੇ ਰੱਖੇਗਾ, ਤੋ ਮਹਾਰਾਜ ਸਾਹਿਬ ਜੀ ਆਖ ਰਹੇ ਨੇ, ਹੇ ਮੇਰੇ ਪਿਆਰੇ ਮਨਾ, ਤੈਨੂੰ ਜਮ ਨਿਗਾਹ ਭਰ ਕੇ ਵੀ ਤੇਰੇ ਵੱਲ ਦੇਖ ਨਹੀਂ ਸਕਣਗੇ। ਜੇ ਕਿਤੇ ਸ਼ਬਦ ਦੇ ਨਾਲ ਚਿਤ ਬਿਰਤੀ ਨੂੰ ਜੋੜ ਲਵੇ। ਪਰ ਤੱਕ ਵੀ ਸਾਧ ਸੰਗਤ ਜੀ, ਗਰੀਬ ਨਵਾਜ ਸਤਿਗੁਰੂ ਜੀ ਆਪ ਕਿਰਪਾ ਕਰਕੇ ਬਚਾ ਲੈਂਦੇ ਆ। ਜਿਵੇਂ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਇੱਕ ਨਗਰ ਦੇ ਵਿੱਚ ਗਏ ਸਨ ਜੀਵਾਂ ਦਾ ਭਲਾ ਕਰਦੇ ਹੋਏ। ਤੋ ਉਸ ਨਗਰ ਦੇ ਵਿੱਚ 6 ਮਹੀਨੇ ਬਾਅਦ ਬੜਾ ਵੱਡਾ ਇੱਕ ਦੈਂਤ ਘਰਾਂ ਨੂੰ ਅੱਗ ਲਾ ਦਿੰਦਾ ਸੀਗਾ। ਸ੍ਰੀ ਨਾਨਕ ਪ੍ਰਕਾਸ਼ ਗ੍ਰੰਥ ਦੇ ਵਿੱਚ ਕਥਾ ਆਉਂਦੀ ਹੈ। ਤੇ ਜਦੋਂ ਮਹਾਰਾਜ ਸਾਹਿਬ ਜੀ ਉਸ ਨਗਰ ਵਿੱਚ ਗਏ ਨੇ, 2-4 ਦਿਨ ਬੜੇ ਪਿਆਰ ਦੇ ਨਾਲ ਨਗਰ ਨਿਵਾਸੀਆਂ ਨੇ ਸੇਵਾ ਕੀਤੀ। ਫਿਰ ਸਾਰਾ ਸਾਜੋ ਸਮਾਨ ਗੱਡਿਆਂ ਤੇ ਲੱਦ ਕੇ ਜਾ ਰਹੇ ਸਨ ਤੇ ਮਹਾਰਾਜ ਸਾਹਿਬ ਜੀ ਨੂੰ ਜਾਂਦੇ ਹੋ ਨਮਸਕਾਰਾਂ ਕਰਕੇ ਜਾ ਰਹੇ ਨੇ। ਅੰਤਰਜਾਮੀ ਸਤਿਗੁਰੂ ਜੀ ਨੇ ਪੁੱਛਿਆ ਕਿ ਭਲਿਓ ਕਿਸ ਪਾਸੇ ਜਾ ਰਹੇ ਹੋ, ਕੋਈ ਪ੍ਰੋਗਰਾਮ ਹੈ, ਕਿਸ ਥਾਂ ਤੇ ਜਾ ਰਹੇ ਹੋ, ਸਾਰੇ ਨਗਰ ਦੇ ਲੋਕ ਹੀ ਤੁਰੇ ਜਾ ਰਹੇ ਹੋ। ਕਹਿੰਦੇ ਮਹਾਰਾਜ ਪਤਾ ਨਹੀਂ ਕੌਣ ਹੈ, 6 ਮਹੀਨਿਆਂ ਬਾਅਦ ਸਾਡੇ ਘਰਾਂ ਨੂੰ ਕੋਈ ਅੱਗ ਲਾ ਜਾਂਦਾ, ਸਾਰਾ ਕੁਝ ਮਹਾਰਾਜ ਸਾਜੋ ਸਮਾਨ ਖਤਮ ਹੋ ਜਾਂਦਾ, ਸੜ ਜਾਂਦਾ। ਕਈ ਵਾਰ ਮਹਾਰਾਜ ਮੌਤਾਂ ਵੀ ਹੋ ਜਾਂਦੀਆਂ ਨੇ। ਤੇ ਇਸ ਕਰਕੇ ਇਹ ਗਰੀਬ ਨਵਾਜ ਅਸੀਂ ਉਹ ਸਮਾਂ ਆਇਆ ਜਾਣ ਕਰਕੇ ਹੁਣ ਇੱਥੋਂ ਹੋਰ ਕਿਸੇ ਨਗਰ ਦੇ ਵੀ ਜਾ ਕੇ ਨਿਵਾਸ ਕਰ ਲੈਣਾ। ਫਿਰ ਕੋਈ ਸਮੇਂ ਬਾਅਦ ਫਿਰ ਉੱਥੋਂ ਆਉਣਾ, ਫਿਰ ਇੱਥੇ ਆ ਕਰਕੇ ਨਿਵਾਸ ਕਰਨਾ। ਪਤਾ ਨਹੀਂ ਕੌਣ ਹੈ ਮਹਾਰਾਜ, ਪਰ ਬੜਾ ਸਾਨੂੰ ਦੁੱਖ ਦਿੰਦਾ ਹੈ। ਅੰਤਰਜਾਮੀ ਸਤਿਗੁਰੂ ਜੀ ਨੇ ਬਚਨ ਕੀਤਾ ਕਿ ਆਪ ਇੱਥੇ ਹੀ ਰਹਿ ਕਰਕੇ ਸਤਨਾਮ ਦਾ ਜਾਪ ਕਰੋ, ਸ਼ਬਦ ਦਾ ਅਭਿਆਸ ਕਰੋ, ਤੁਹਾਨੂੰ ਕੋਈ ਵੀ ਦੁੱਖ ਨਹੀਂ ਦੇ ਸਕੇਗਾ। ਪਹਿਲਾਂ ਤਾਂ ਮੰਨਣ ਤੋਂ ਇਨਕਾਰ ਕੀਤਾ, ਫਿਰ ਆਖਰਕਾਰ ਮਹਾਰਾਜ ਸਾਹਿਬ ਜੀ ਨੇ ਬਚਨ ਕੀਤਾ, ਅਸੀਂ ਜਾਮਨ ਰਹੇ, ਸਾਡਾ ਬਚਨ ਮੰਨੋ। ਸਾਰੇ ਉੱਥੇ ਗਰੀਬ ਨਵਾਜ ਸਤਿਗੁਰੂ ਜੀ ਦੇ ਪਾਸ ਹੀ ਬੈਠ ਗਏ। ਤੇ ਸਾਧ ਸੰਗਤ ਜੀ ਇਤਿਹਾਸ ਵਿੱਚ ਇਹ ਬਚਨ ਲਿਖੇ ਹੋਏ ਨੇ ਕਿ ਬਹੁਤ ਵੱਡੇ ਆਕਾਰ ਦਾ ਇੱਕ ਦੈਂਤ ਸੀਗਾ, ਬਹੁਤ ਵੱਡੇ ਆਕਾਰ ਦਾ। ਉਹਦੇ ਵੱਡੇ ਵੱਡੇ ਸਿੰਘ ਸਨ, ਆਕਾਸ਼ ਨੂੰ ਛੂੰਹਦੇ ਪਏ ਨੇ ਤੇ ਪੈਰ ਉਹਦੇ ਸਾਧ ਸੰਗਤ ਜੀ ਪਤਾਲ ਦੇ ਵਿੱਚ ਸਨ। ਅੱਖਾਂ ਦੇ ਵਿੱਚ ਲਟ ਲਟ ਕਰਦੀ ਹੋਈ ਪ੍ਰਚੰਡ ਅਗਨੀ ਬਲ ਰਹੀ ਸੀ। ਦੇਖਣ ਵਾਲਿਆਂ ਦੇ ਦਿਲ ਕੰਬ ਰਹੇ ਨੇ। ਜਦੋਂ ਬਹੁਤ ਹੀ ਵੱਡਾ ਤੇ ਭਿਆਨਕ ਡਰਾਉਣਾ ਰੂਪ ਸਾਹਮਣੇ ਪ੍ਰਗਟ ਕੀਤਾ, ਉਸ ਸਮੇਂ ਮਹਾਰਾਜ ਗਰੀਬ ਨਵਾਜ ਸਤਿਗੁਰੂ ਜੀ ਦੇ ਕੋਲ ਬੈਠੇ ਹੋ ਨਗਰ ਦੇ ਲੋਕ ਨੇੜੇ ਬੈਠੇ ਇੱਕ ਦੂਜੇ ਨੂੰ ਘੁਸਮੁਸ ਕਰ ਰਹੇ ਸਨ। ਕਹਿੰਦੇ ਕਿ ਪਹਿਲਾਂ ਤਾਂ ਸਾਨੂੰ ਆਪਣੀ ਮੌਤ ਦਾ ਡਰ ਸੀਗਾ ਕਿ ਸਾਡਾ ਜਿਹੜਾ ਸਾਜੋ ਸਮਾਨ ਚਲੇ ਜਾਂਦਾ ਉਹਦਾ ਡਰ ਸੀਗਾ, ਤੇ ਅੱਜ ਸਾਡੇ ਪ੍ਰਾਣ ਵੀ ਚਲੇ ਜਾਣਗੇ। ਇਸ ਬਾਬੇ ਦੇ ਮਗਰ ਲਾ ਕੇ ਅਸੀਂ ਬਹੁਤ ਵੱਡੀ ਗਲਤੀ ਕਰ ਲਈ ਹੈ। ਕਈ ਇਦਾਂ ਦੇ ਲੋਕ ਗੱਲਾਂ ਕਰ ਰਹੇ ਸਨ। ਪਰ ਮਹਾਰਾਜ ਜੀ ਨੇ ਇੱਕ ਭਜਨ ਕੀਤਾ, ਕਹਿੰਦੇ ਸ਼ਬਦ ਦਾ ਜਾਪ ਕਰੀ ਜਾਓ, ਕੁਝ ਵੀ ਤੁਹਾਨੂੰ ਨਹੀਂ ਕਰੇਗਾ। ਸਾਧ ਸੰਗਤ ਜੀ ਸਤਨਾਮ ਦਾ ਜਾਪ ਕਰਦੇ ਰਹੇ।
ਮਹਾਰਾਜ ਜੀ ਨੇ ਐਸੀ ਨਿਗਾਹ ਭਰ ਕੇ ਉਹਦੇ ਵੱਲ ਦੇਖਿਆ ਕਿ ਜਿਵੇਂ ਬਹੁਤ ਵੱਡੇ ਆਕਾਰ ਦਾ ਰੁੱਖ ਤੇਜ਼ੀ ਦੇ ਨਾਲ ਹਨੇਰੀ ਆਉਣੇ ਕਰਕੇ ਡਿੱਗਦਾ ਨਾ, ਇਦਾਂ ਬੜੀ ਜ਼ੋਰ ਦੇ ਨਾਲ ਤੜਮ ਕਰਦਾ ਧਰਤੀ ਤੇ ਡਿੱਗਾ। ਉਹ ਮੂਰਛਾ ਹੀ ਹੋ ਗਿਆ ਵੱਡਾ ਦੈਂਤ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਫਿਰ ਬੇਨਤੀ ਕੀਤੀ ਸਾਰੇ ਨਗਰ ਵਾਲਿਆਂ ਨੇ, ਮਹਾਰਾਜ ਆਪ ਜੀ ਦਾ ਸ਼ੁਕਰ ਹੈ, ਧੰਨਵਾਦ ਹੈ। ਮਹਾਰਾਜ ਅਸੀਂ ਤਾਂ ਸ਼ੰਕਾ ਕਰ ਰਹੇ ਸਾਂ। ਤੋ ਹਜੂਰ ਕਹਿੰਦੇ ਹਨ, ਪ੍ਰਤੱਖ ਵੀ ਸਾਧ ਸੰਗਤ ਜੀ, ਕੋਈ ਜਿਹੜਾ ਦੁੱਖ ਦੇਣ ਵਾਲਾ ਕੋਈ ਜਮ ਆਦਿਕ ਆ, ਦੈਂਤ ਹੈ, ਉਹ ਜੀਵ ਨੂੰ ਦੁਖੀ ਨਹੀਂ ਕਰ ਸਕਦਾ ਤੇ ਸ਼ਬਦ ਦੇ ਨਾਲ ਚਿਤ ਬਿਰਤੀ ਨੂੰ ਜੋੜ ਕੇ ਰੱਖਦਾ ਹੈ। ਗਰੀਬ ਨਵਾਜ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਮਹਾਰਾਜ ਫਰਮਾਨ ਕਰ ਰਹੇ ਨੇ, ਕਾਲ ਜਾਲ ਜਮ ਜੋ ਹੈ ਨਾ ਸਾਕੈ, ਸਾਚਾ ਸ਼ਬਦ ਲਿਵ ਲਾਏ। ਜਿਨ੍ਹਾਂ ਨੇ ਸੱਚੇ ਸ਼ਬਦ ਦੇ ਨਾਲ ਲਿਵ ਲਾਈ, ਉਹਨਾਂ ਨੂੰ ਕਾਲ ਵੀ ਸਾਧ ਸੰਗਤ ਜੀ ਪੋ ਨਹੀਂ ਸਕਦਾ। ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਐਸੀ ਸ਼ਬਦ ਦੀ ਵਡਿਆਈ ਹੈ, ਇੰਨਾ ਵੱਡਾ ਸ਼ਬਦ ਦਾ ਪ੍ਰਤਾਪ ਹੈ। ਸਦਾ ਸੱਚ ਰਤਾ ਮਨ ਨਿਰਮਲ। ਜਿਸ ਜੀਵ ਦਾ ਮਨ ਸਦਾ ਹੀ ਪਰਮੇਸ਼ਰ ਦੇ ਸੱਚੇ ਨਾਮ ਦੇ ਵਿੱਚ ਤਦਾਕਾਰ ਹੋ ਕੇ ਰਹਿੰਦਾ ਹੈ, ਉਹ ਜਾਣੋ ਕਿ ਉਜਲ ਹੋ ਗਿਆ, ਉਹ ਮਨ ਨਿਰਮਲ ਹੋ ਗਿਆ ਹੈ। ਹਰ ਸਮੇਂ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਉਚਾਰਨ ਕਰਦਾ ਹੈ, ਹਿਰਦੇ ਕਰਕੇ ਹਰ ਸਮੇਂ ਪਰਮਾਤਮਾ ਦਾ ਸਿਮਰਨ ਕਰਦਾ ਹੈ। ਉਹ ਮਨ ਹਜ਼ੂਰ ਆਖ ਰਹੇ ਨੇ, ਨਿਰਮਲ ਹੋ ਗਿਆ ਹੈ, ਮਾਇਆ ਦੀ ਮਲ ਬਖੇਬ ਤੋਂ ਰਹਿਤ ਹੋ ਗਿਆ ਹੈ। ਆਵਣ ਜਾਨ ਰਹਾਏ। ਐਸੇ ਉਜਲ ਮਨ ਵਾਲੇ ਗੁਰਮੁਖਾਂ ਦਾ ਅਕਾਲ ਪੁਰਖ ਵਾਹਿਗੁਰੂ ਜੀ ਨੇ ਸੰਸਾਰ ਦੇ ਵਿੱਚ ਆਉਣਾ ਤੇ ਜਾਣਾ ਮਹਾਰਾਜ ਕਹਿੰਦੇ ਦੂਰ ਕਰ ਦਿੱਤਾ ਹੈ। ਆਉਣ ਜਾਣ ਤੋਂ, ਜੰਮਣ ਮਰਨ ਤੋਂ, 84 ਦੇ ਗੇੜੇ ਵਿੱਚ ਪੈਣੇ ਤੋਂ ਰਹਿ ਗਏ ਹੈ। ਜਿਹੜਾ ਬਾਰ-ਬਾਰ ਹਲਟ ਦੀਆਂ ਟਿੰਡਾਂ ਦੀ ਤਰ੍ਹਾਂ ਜਨਮ ਧਾਰਨ ਕਰਦੇ ਸੀ, ਫਿਰ ਮੌਤ ਦੇ ਮਾਰੇ ਹੋ ਮਰ ਜਾਂਦੇ ਸਨ। ਪਰ ਪਰਮੇਸ਼ਰ ਦਾ ਜਾਪ ਕਰਨੇ ਕਰਕੇ, ਚਿੱਤ ਨੂੰ ਪਰਮਾਤਮਾ ਦੇ ਚਰਨਾਂ ਵਿੱਚ ਜੋੜਨੇ ਕਰਕੇ ਆਵਣ ਜਾਣ ਰਹਾਏ, ਰਹਿ ਆਏ ਹੈ। ਮਹਾਰਾਜ ਕਹਿੰਦੇ ਜੰਮਣ ਮਰਨਾ ਉਹਨਾਂ ਦਾ ਰਹਿ ਗਿਆ ਹੈ। ਦੂਜੈ ਭਾਏ ਪਰਮ ਵਿਗੁਤੀ। ਪਰ ਜਿਹੜੀ ਸ੍ਰਿਸ਼ਟੀ ਸੰਸਾਰ ਦੇ ਜਿਤਨੇ ਵੀ ਹੋਰ तमाम ਜੀਵ ਹਨ, ਇੱਕ ਪਰਮੇਸ਼ਰ ਦੇ ਪਿਆਰ ਤੋਂ ਬਿਨਾਂ ਮਹਾਰਾਜ ਕਹਿੰਦੇ ਦਵੈਸ਼ ਭਾਵਨਾ ਵਿੱਚ ਲੱਗਣੇ ਕਰਕੇ ਵਿਗੁਤੀ ਖਰਾਬ ਹੀ ਹੋ ਰਹੇ ਨੇ, ਖੱਜਲ ਖਵਾਰੀ ਹੋ ਰਹੇ ਨੇ। ਇੱਕ ਪਰਮੇਸ਼ਰ ਦੇ ਪਿਆਰ ਤੋਂ ਬਿਨਾਂ ਦਰ ਦਰ ਤੇ ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ ਭਟਕਦੇ ਰਹਿੰਦੇ ਨੇ, ਕਿਸੇ ਵੀ ਥਾਂ ਤੇ ਉਹਨਾਂ ਨੂੰ ਢੋਈ ਨਹੀਂ ਮਿਲਦੀ। ਜਿਨ੍ਹਾਂ ਨੇ ਪਰਮੇਸ਼ਰ ਦੇ ਚਰਨਾਂ ਦਾ ਪਿਆਰ ਛੱਡ ਕਰਕੇ ਦੂਜੇ ਭਾਏ, ਜਿਨ੍ਹਾਂ ਨੇ ਦਵੈਸ਼ ਭਾਵਨਾ ਦੇ ਵਿੱਚ ਚਿੱਤ ਨੂੰ ਜੋੜਿਆ ਹੈ, ਜਾਂ ਜਿਨ੍ਹਾਂ ਨੇ ਈਰਖਾ ਹੀ ਆਪਣੇ ਮਨ ਦੇ ਅੰਦਰ ਧਾਰਨ ਕੀਤੀ ਹੈ, ਸਤਿਗੁਰੂ ਜੀ ਕਹਿੰਦੇ ਉਹਨਾਂ ਨੂੰ ਕਦੇ ਸੁੱਖ ਨਹੀਂ ਮਿਲਿਆ। ਉਹਨਾਂ ਨੇ ਖੱਜਲ ਖਵਾਰੀ ਹੋਣਾ ਕੀਤਾ ਹੈ। ਉਹ ਬਾਰ-ਬਾਰ ਸੰਸਾਰ ਦੇ ਅੰਦਰ ਭਟਕਦੇ ਹੀ ਰਹਿੰਦੇ ਹਨ। ਮਨਮੁਖ ਮੋਹੀ ਜਮਕਾਲ। ਐਸੇ ਮਨਮੁਖ ਜੀਵਾਂ ਨੂੰ ਹਜ਼ੂਰ ਆਖ ਰਹੇ ਨੇ ਜਮਕਾਲ। ਧਰਮ ਰਾਜੇ ਦੇ ਜਾਮਾਂ ਦੇ ਕਾਲ ਕਰਨ ਵਾਲਿਆਂ ਨੇ ਮੋਹ ਲਿਆ, ਭਾਵ ਆਪਣੇ ਵਸ ਵਿੱਚ ਕਰ ਲਿਆ ਹੈ। ਉਹ ਆਪਣੇ ਵਸੀਕਾਰ ਕਰ ਕਰਕੇ ਰੱਖਦੇ ਐ। ਜਿਹੜੇ ਜੀਵ ਪਰਮੇਸ਼ਰ ਦਾ ਜਾਪ ਨਹੀਂ ਕਰਦੇ, ਜੋ ਅਕਾਲ ਪੁਰਖ ਵਾਹਿਗੁਰੂ ਜੀ ਦੀ ਯਾਦ ਵਿੱਚ ਨਹੀਂ ਕਦਾਚਿਤ ਵੀ ਜੁੜਦੇ, ਕਦੇ ਵੀ ਰੱਬ ਦਾ ਸ਼ੁਕਰ ਨਹੀਂ ਕਰਦੇ, ਉਹਨਾਂ ਨੂੰ ਮਹਾਰਾਜ ਕਹਿੰਦੇ ਜਮ ਨੇ ਧਰਮ ਰਾਜੇ ਦੇ ਦੂਤਾਂ ਨੇ ਮੋਹ ਲਿਆ ਹੈ, ਭਾਵ ਆਪਣੇ ਵਸ ਵਿੱਚ ਕਰ ਲਿਆ ਹੈ। ਕਹੈ ਨਾਨਕ ਸੁਣ ਮਨ ਮੇਰੇ। ਸੰਤ ਦੀ ਚਾਲ ਮੁਤਾਬਕ ਮਹਾਰਾਜ ਸਾਹਿਬ ਜੀ ਫੇਰ ਉਸ ਪੰਕਤੀ ਨੂੰ ਦੁਹਰਾ ਕੇ ਉਚਾਰਨ ਕਰ ਰਹੇ ਨੇ, ਹੇ ਮੇਰੇ ਪਿਆਰੇ ਮਨਾ ਸੁਣਨਾ ਕਰ। ਤੂੰ ਸਦਾ ਸੱਚ ਸੰਭਾਲ। ਤੂੰ ਸਦਾ ਸਦਾ ਅਕਾਲ ਪੁਰਖ ਪ੍ਰਮਾਤਮਾ ਦੇ ਨਾਮ ਨੂੰ ਯਾਦ ਕਰਿਆ ਕਰ। ਹਿਰਦੇ ਰੂਪ ਕਰਦੇ ਵੀ ਸਾਂਭ ਕੇ ਰੱਖ ਪਰਮੇਸ਼ਰ ਦੇ ਨਾਮ ਨੂੰ। ਇਹੋ ਤੇਰਾ ਅਸਲ ਸੰਗੀ ਸਾਥੀ ਹੈ, ਇਹੋ ਅਸਲ ਤੇਰਾ ਸੱਚਾ ਮਿੱਤਰ ਹੈ, ਇਹੋ ਅਸਲ ਦੇ ਵਿੱਚ ਤੇਰੇ ਕੋਲ ਸੱਚਾ ਨਾਮ ਰੂਪੀ ਧਨ ਹੈ, ਜੋ ਕਦੇ ਵੀ ਤੇਰਾ ਸਾਥ ਨਹੀਂ ਛੱਡਣ ਵਾਲਾ। ਜਿੱਦਾਂ ਦੇ ਵੀ ਮਨ ਦੇ ਅੰਦਰ ਭਾਵਨਾ ਬਣਦੀ ਹੈ, ਭਾਵੇਂ ਇਸ ਨਾਮ ਨੂੰ ਮਿੱਤਰ ਬਣਾ ਲੈ, ਭਾਵੇਂ ਸਖਾ ਬਣਾ ਲੈ, ਭਾਵੇਂ ਭਰਾ ਬਣਾ ਲੈ, ਭਾਵੇਂ ਨਾਮ ਰੂਪੀ ਧਨ ਬਣਾ ਲੈ, ਕੁਝ ਵੀ ਮਨ ਵਿੱਚ ਭਾਵਨਾ ਬਣਾ ਕੇ ਇਹਨੂੰ ਸਾਂਭ ਕਰਕੇ ਰੱਖ ਲੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਦੇ ਵੀ ਤੇਰਾ ਸਾਥ ਨਹੀਂ ਛੱਡੇਗਾ, ਸਦਾ ਨਾਲ ਨਿਭਣ ਵਾਲਾ ਹੈ। ਹੇ ਮੇਰੇ ਪਿਆਰੇ ਮਨਾ ਤੂੰ ਸੁਣਨਾ ਕਰ। ਮਨ ਮੇਰਿਆ ਅੰਤਰ ਤੇਰੇ ਨਿਧਾਨ ਹੈ। ਗਰੀਬ ਨਵਾਜ ਸਤਿਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਆਖ ਰਹੇ ਨੇ, ਮਨ ਮੇਰਿਆ
ਅੰਤਰ ਤੇਰਾ ਨਿਧਾਨ ਹੈ। ਰਾਰੇ ਨੂੰ ਦਲਾਵਾ ਹੈ, ਤੇਰਾ ਉਚਾਰਨ ਕਰਨਾ ਹੈ। ਤੋ ਪਾਤਸ਼ਾਹ ਜੀ ਉਚਾਰਨ ਕਰ ਰਹੇ ਨੇ, ਮਨਾ ਤੂੰ ਹੋਰ ਹੀ ਥਾਵਾਂ ਤੇ ਖਜ਼ਾਨੇ ਲੱਭਦਾ ਫਿਰਦਾ। ਪਰਮਾਤਮਾ ਨੇ ਤੇਰੇ ਅੰਦਰ ਹੀ ਨਾਮ ਦਾ ਖਜ਼ਾਨਾ ਰੱਖਿਆ। ਸਾਰੇ ਖਜ਼ਾਨਿਆਂ ਦੀ ਸ਼ਕਤੀ, ਸਾਰਿਆਂ ਦਾ ਮੂਲ ਖਜ਼ਾਨਾ ਪਰਮੇਸ਼ਰ ਦਾ ਨਾਮ ਪਰਮਾਤਮਾ ਨੇ ਤੇਰੇ ਅੰਦਰ ਹੀ ਮਹਾਰਾਜ ਕਹਿੰਦੇ ਟਿਕਾਇਆ ਹੈ। ਬਾਹਰ ਵਸਤ ਨਾ ਭਾਲ। ਮਹਾਰਾਜ ਸਾਹਿਬ ਜੀ ਆਖ ਰਹੇ ਨੇ, ਇਸ ਵਸਤੂ ਨੂੰ ਬਾਹਰ ਨਾ ਭਾਲਦਾ ਫਿਰ। ਨਉ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮਹਿ ਇਸ ਕਾ ਵਿਸਰਾਮ। ਤੇਰੇ ਹਿਰਦੇ ਅੰਦਰ ਹੀ ਮਹਾਰਾਜ ਕਹਿੰਦੇ ਪਰਮੇਸ਼ਰ ਦੇ ਨਾਮ ਦਾ ਖਜ਼ਾਨਾ ਟਿਕਾਇਆ। ਨਾਮ ਦਾ ਅੰਮ੍ਰਿਤ ਕੁੰਡ ਤੇਰੇ ਹਿਰਦੇ ਘਰ ਦੇ ਅੰਦਰ ਰੱਖਿਆ ਹੋਇਆ ਹੈ। ਪਰ ਉਹ ਅੰਦਰੋਂ ਤਾਂ ਹੀ ਪ੍ਰਗਟ ਹੋਵੇਗਾ ਜੇ ਬਾਹਰੋਂ ਨਾਮ ਅੰਮ੍ਰਿਤ ਪਾਵੇਗਾ, ਤਾਂ ਹੀ ਅੰਦਰਲਾ ਅੰਮ੍ਰਿਤ ਪ੍ਰਗਟ ਹੋਣ ਵਾਲਾ ਹੈ। ਤੋ ਬਾਹਰ ਮਹਾਰਾਜ ਕਹਿੰਦੇ ਕੀ ਭਾਲਦਾ ਫਿਰਦਾ ਹੈ, ਹਿਰਨ ਦੀ ਤਰ੍ਹਾਂ ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ ਭਟਕਦਾ ਫਿਰਦਾ। ਅਸਲ ਜੀਵ ਦੇ ਨੂੰ ਪਤਾ ਹੀ ਨਹੀਂ ਹੈ ਕਿ ਪਰਮੇਸ਼ਰ ਦਾ ਨਾਮ ਅੰਮ੍ਰਿਤ ਕਿੰਨਾ ਮਿੱਠਾ ਹੈ, ਪਰਮੇਸ਼ਰ ਦੀ ਭਗਤੀ ਦਾ ਕਿੰਨਾ ਸਕੂਨ ਹੈ, ਕਿੰਨਾ ਸ਼ਾਂਤੀ ਹੈ ਚਿੱਤ ਦੇ ਅੰਦਰ ਪ੍ਰਾਪਤ ਹੁੰਦੀ, ਜਿਨ੍ਹਾਂ ਨੇ ਜੀਵਨ ਦੇ ਵਿੱਚ ਧਾਰਨ ਕੀਤਾ। ਕਿਉਂਕਿ ਜਦੋਂ ਤੱਕ ਮਨੁੱਖ ਬੇਸਮਝ ਹੁੰਦਾ ਹੈ, ਉਦੋਂ ਤੱਕ ਸਾਧ ਸੰਗਤ ਜੀ ਸੁੱਖ ਦੀ ਭਾਲ ਤਾਂ ਭਾਵੇਂ ਕਰਦਾ, ਜਾਂ ਨਾਮ ਰਸ ਦੀ ਭਾਲ ਤਾਂ ਭਾਵੇਂ ਕਰਦਾ, ਪਰ ਨਾ ਪਤਾ ਹੋਣੇ ਕਰਕੇ ਹੋਰ ਹੀ ਰਸਾਂ ਦੇ ਵਿੱਚ ਪਰਚ ਜਾਂਦਾ ਹੈ ਕਿ ਇਹਦੇ ਵਿੱਚੋਂ ਵੀ ਬੜਾ ਰਸ ਆ ਰਿਹਾ ਹੈ, ਕੋਈ ਪਦਾਰਥਾਂ ਦੇ ਵਿੱਚ, ਕੋਈ ਵਿਸ਼ੇ ਸੁੱਖਾਂ ਦੇ ਰਸਾਂ ਦੇ ਵਿੱਚ। ਪਰ ਜਿਨ੍ਹਾਂ ਨੂੰ ਸਮਝ ਪੈ ਜਾਂਦੀ ਹੈ ਨਾ, ਉਹ ਫਿਰ ਇਹ ਦੁਨਿਆਵੀ ਮਾਇਆ ਦੇ ਰਸਾਂ ਵਿੱਚ ਨਹੀਂ ਆਪਣੇ ਮਨ ਨੂੰ ਕਦੇ ਵੀ ਪਰਚਾਵੰਦੇ। ਉਹ ਸਭ ਤੋਂ ਸ਼੍ਰੋਮਣੀ ਤੇ ਪਰਮ ਵਾਹਿਗੁਰੂ ਦੇ ਨਾਮ ਰਸ ਦੇ ਵਿੱਚ ਹੀ ਆਪਣੇ ਚਿੱਤ ਨੂੰ ਜੋੜ ਕੇ ਰੱਖਦੇ ਹਨ, ਜਿਨ੍ਹਾਂ ਨੂੰ ਮਹਾਰਾਜ ਸਾਹਿਬ ਜੀ ਗਿਆਤ ਬਖਸ਼ਿਸ਼ ਕਰ ਦਿੰਦੇ ਆ। ਨਹੀਂ ਤਾਂ ਬੇਸਮਝ ਹੋਣੇ ਕਰਕੇ ਸਾਧ ਸੰਗਤ ਜੀ ਸੰਸਾਰ ਦੇ ਰਸ ਹੀ ਮਨ ਨੂੰ ਹਰ ਸਮੇਂ ਮਿੱਠੇ ਲੱਗਦੇ ਆ, ਸੰਸਾਰ ਦੇ ਰਸ ਕਾਸੇ ਹਰ ਸਮੇਂ ਮਨ ਨੂੰ ਪਿਆਰੇ ਲੱਗਦੇ ਨੇ। ਵਾਹਿਗੁਰੂ ਦਾ ਨਾਮ ਦਾ ਰਸ ਉਹ ਨਹੀਂ ਚੰਗਾ ਲੱਗਦਾ, ਕਿਉਂਕਿ ਉੱਥੋਂ ਤੱਕ ਪਹੁੰਚ ਹੀ ਨਹੀਂ ਕਰਦਾ, ਪਤਾ ਹੀ ਨਹੀਂ ਲੱਗਦਾ। ਇਸ ਕਰਕੇ ਇਦਾਂ ਦੀ ਜੀਵਨ ਦੇ ਅੰਦਰ ਹਾਲਤ ਬਣੀ ਰਹਿੰਦੀ ਹੈ। ਤੋ ਮਹਾਰਾਜ ਕਹਿੰਦੇ, ਮਨ ਮੇਰਿਆ ਅੰਤਰ ਤੇਰਾ ਨਿਧਾਨ ਹੈ, ਬਾਹਰ ਵਸਤ ਨਾ ਭਾਲ। ਤੇਰੇ ਅੰਦਰ ਨਾਮ ਦਾ ਖਜ਼ਾਨਾ ਪਰਮੇਸ਼ਰ ਨੇ ਟਿਕਾਇਆ ਹੋਇਆ, ਤੂੰ ਬਾਹਰ ਨਾ ਭਾਲ ਕਰਦਾ ਫਿਰ। ਬਾਹਰ ਨਾ ਦਰ ਦਰ ਤੇ ਠੋਕਰਾਂ ਖਾਣੀਆਂ ਕਰ। ਜੋ ਭਾਵੈ ਸੋ ਪੁੰਚ ਤੂੰ। ਜਿਵੇਂ ਭਾਵਦਾ ਹੈ ਨਾ, ਉਵੇਂ ਮਹਾਰਾਜ ਕਹਿੰਦੇ ਪੁੰਚੋ ਨੂੰ ਛਕਣਾ ਕਰ। ਜਿਵੇਂ ਕਿਵੇਂ ਵੀ ਹੈ, ਜਾਂ ਜਿਵੇਂ ਪਰਮੇਸ਼ਰ ਨੂੰ ਭਾਉਂਦਾ, ਉਹਦੀ ਰੱਬ ਦੀ ਰਜ਼ਾ ਵਿੱਚ ਰਹਿ ਕੇ ਪਰਮੇਸ਼ਰ ਦੇ ਨਾਮ ਅੰਮ੍ਰਿਤ ਪੁੰਚ ਨੂੰ ਛਕ ਲੈਣਾ ਕਰ। ਪਰਮੇਸ਼ਰ ਦੇ ਨਾਮ ਅੰਮ੍ਰਿਤ ਨੂੰ ਚਖ ਲੈਣਾ ਕਰ। ਗੁਰਮੁਖ ਨਦਰ ਨਿਹਾਲ। ਹਜੂਰ ਕਹਿੰਦੇ ਗੁਰਮੁਖਾਂ ਵਾਲੀ ਦ੍ਰਿਸ਼ਟੀ ਜੀਵਨ ਦੇ ਅੰਦਰ ਧਾਰਨ ਕਰ। ਗੁਰਮੁਖਾਂ ਦੇ ਕੋਲ ਦ੍ਰਿਸ਼ਟੀ ਕਿਹੜੀ? ਸਾਧ ਸੰਗਤ ਜੀ ਵਿਚਾਰ ਦੀ ਦ੍ਰਿਸ਼ਟੀ। ਵਿਚਾਰ ਰੂਪੀ ਨਿਗਾਹ ਨਾਲ ਹੀ ਗੁਰਮੁਖ ਪਿਆਰੇ ਦੇਖਦੇ ਆ, ਜਿਸ ਵੀ ਪਾਸੇ ਦੇਖਦੇ ਹਨ। ਹਰ ਸਮੇਂ ਕਦਮ ਕਦਮ ਤੇ ਵਿਚਾਰ ਕਰ ਕਰਕੇ, ਜਦੋਂ ਵੀ ਜੀਵਨ ਦੇ ਅੰਦਰ ਕਦਮ ਪੁੱਟਣਾ ਹੈ, ਪਹਿਲਾਂ ਵਿਚਾਰ ਕਰਦੇ ਹਨ। ਇਸ ਲਈ ਕਿਹਾ ਜਾਂਦਾ ਕਿ ਗੁਰਮੁਖਾਂ ਦੇ ਕੋਲ ਵਿਚਾਰ ਰੂਪੀ ਨਿਗਾਹ ਹੁੰਦੀ ਹੈ। ਵਿਚਾਰ ਰੂਪੀ ਨਿਗਾਹ ਹੋਣੇ ਕਰਕੇ ਮਹਾਰਾਜ ਕਹਿੰਦੇ ਹਰ ਘਟ ਦੇ ਅੰਦਰ ਪਰਮਾਤਮਾ ਨੂੰ ਦੇਖ ਲੈਂਦੇ ਆ। ਤੇ ਜਿਹੜਾ ਵਿਚਾਰ ਤੋਂ ਹੀਣਾ ਜੀਵ ਹੈ, ਉਹ ਕਦੇ ਨਹੀਂ ਪਰਮਾਤਮਾ ਦੇ ਸਰੂਪ ਨੂੰ ਦੇਖਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਉਚਾਰਨ ਕਰ ਰਹੇ ਨੇ, ਜੋ ਭਾਵੈ ਸੋ ਪੁੰਜ ਤੂੰ ਗੁਰਮੁਖ ਨਦਰ ਨਿਹਾਲ। ਗੁਰਮੁਖਾਂ ਦੀ ਦ੍ਰਿਸ਼ਟੀ ਦਾ ਪਾਤਰ ਬਣ ਜਾ, ਨਿਹਾਲ ਹੋ ਜਾਵੇਗਾ। ਜਾਂ ਗੁਰਮੁਖਾਂ ਵਾਲੀ ਦ੍ਰਿਸ਼ਟੀ ਨਿਗਾਹ ਨੂੰ ਜੀਵਨ ਦੇ ਵਿੱਚ ਧਾਰਨ ਕਰ ਲੈ, ਨਿਹਾਲ ਦੁੱਖਾਂ ਤੋਂ ਰਹਿਤ ਹੋ ਜਾਵੇਗਾ, ਆਜ਼ਾਦ ਹੋ ਜਾਵੇਗਾ, ਜੀਵਨ ਮੁਕਤੀ ਦਾ ਆਨੰਦ ਪਾ ਲਵੇਂਗਾ। ਗੁਰਮੁਖ ਨਦਰ ਨਿਹਾਲ ਮਨ ਮੇਰੇ। ਇਹ ਮੇਰੇ ਪਿਆਰੇ ਮਨਾ, ਫਿਰ ਮਹਾਰਾਜ ਸਾਹਿਬ ਜੀ ਦੁਹਰਾ ਕਰਕੇ ਮਨ ਨੂੰ ਚੰਗੀ ਤਰ੍ਹਾਂ ਸਮਝਾਉਣ ਦੇ ਲਈ ਉਚਾਰਨ ਕਰ ਰਹੇ ਨੇ, ਹੇ ਮੇਰੇ ਪਿਆਰੇ ਮਨਾ, ਗੁਰਮੁਖਾਂ ਵਾਲੀ ਦ੍ਰਿਸ਼ਟੀ ਨੂੰ ਧਾਰਨ ਕਰ। ਇਹ ਮਨਮੁਖਤਾਈ ਨੂੰ ਜੀਵਨ ਦੇ ਵਿੱਚੋਂ ਅਭਾਵ ਕਰ ਦੇ। ਮਨਮੁਖਾਂ ਵਾਲੀ ਦ੍ਰਿਸ਼ਟੀ ਜਿਹੜੀ ਕਟਾਕਸ਼ ਦ੍ਰਿਸ਼ਟੀ ਨੂੰ ਧਾਰਨ ਕੀਤਾ, ਜਿਸ ਪਾਸੇ ਵੀ ਦੇਖਦਾ ਸ਼ੰਕੇ ਕਰੀ ਜਾਂਦਾ, ਜਿਸ ਪਾਸੇ ਵੀ ਦੇਖਦਾ ਕਟਾਕਸ਼ੀ ਧਾਰਨ ਕਰਦਾ ਰਹਿੰਦਾ, ਸ਼ੰਕਾਵਾਦੀ ਬਣ ਕੇ ਰਹਿੰਦਾ। ਇਸ ਮਨਮੁਖਾਂ ਵਾਲੀ ਬਿਰਤੀ ਨੂੰ ਛੱਡ ਕੇ ਹੇ ਮੇਰੇ ਪਿਆਰੇ ਮਨਾ, ਗੁਰਮੁਖਾਂ ਵਾਲੀ ਦ੍ਰਿਸ਼ਟੀ ਨੂੰ ਧਾਰਨ ਕਰ ਲੈਣਾ ਕਰ।
ਅੰਤਰ ਹਰ ਨਾਮ ਸਖਾਈ। ਤੇਰੇ ਹਿਰਦੇ ਅੰਦਰ ਪਰਮੇਸ਼ਰ ਦਾ ਨਾਮ ਹੈ, ਇਹੋ ਤੇਰਾ ਸਖਾ ਹੈ, ਤੇਰਾ ਸਹਾਇਕ ਬਣਨ ਵਾਲਾ ਹੈ। ਫਿਰ ਤੈਨੂੰ ਸਮਝ ਪੈ ਜਾਵੇਗੀ। ਜੇ ਕਿਤੇ ਗੁਰਮੁਖਾਂ ਵਾਲੀ ਦ੍ਰਿਸ਼ਟੀ ਨੂੰ ਜੀਵਨ ਵਿੱਚ ਧਾਰਨ ਕਰ ਲਵੇ ਨਾ, ਵਿਚਾਰ ਰੂਪੀ ਨਿਗਾਹ ਜੇ ਧਾਰਨ ਕਰ ਲਵੇ ਮਨ ਬੁੱਧ ਰੂਪੀ ਨੇਤਰਾਂ ਦੇ ਵਿੱਚ, ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਵਾਹਿਗੁਰੂ ਦੇ ਨਾਮ ਤੇ ਨਿਸ਼ਚਾ ਆ ਜਾਵੇਗਾ ਕਿ ਅੰਤਰ ਹਰ ਨਾਮ ਸਖਾਈ। ਜੋ ਵਾਹਿਗੁਰੂ ਦਾ ਨਾਮ ਮੇਰੇ ਅੰਦਰ ਹੈ ਉਹ ਮੇਰਾ ਸਹਾਇਕ ਬਣਨ ਵਾਲਾ ਹੈ, ਉਹ ਮੇਰਾ ਸੱਚਾ ਸਖਾ ਹੈ। ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੀ ਮੇਰੇ ਨਾਲ ਲੋਕ ਪਰਲੋਕ ਦੇ ਵਿੱਚ ਮੇਰੀ ਸਹਾਇਤਾ ਕਰਨ ਵਾਲਾ ਹੈ। ਮਨਮੁਖ ਅੰਧਲੇ ਗਿਆਨ ਵਿਹੂਣੇ। ਜਿਹੜੇ ਮਨਮੁਖ ਜੀਵ ਹੈ ਨਾ, ਵਿਚਾਰ ਗਿਆਨ ਰੂਪੀ ਨੇਤਰਾਂ ਤੋਂ ਹੀਣੇ ਹੋਣ ਕਰਕੇ ਅੰਨੇ ਹਨ, ਜਾਂ ਮਨ ਬੁੱਧ ਰੂਪੀ ਨੇਤਰਾਂ ਵਿੱਚ ਵਿਚਾਰ ਰੂਪੀ ਨਿਗਾਹ ਨਾ ਹੋਣੇ ਕਰਕੇ ਅੰਨੇ ਹੈ। ਸਤਿਗੁਰੂ ਜੀ ਕਹਿੰਦੇ ਉਹ ਗਿਆਨ ਤੋਂ ਹੀਣੇ ਹੈ। ਐਸੇ ਜਿਹੜੇ ਮਨਮੁਖ ਅੰਧੇ ਜੀਵ ਹਨ, ਦੂਜੇ ਭਏ ਖੁਆਈ। ਉਹ ਦਵੈਸ਼ ਭਾਵਨਾ ਵਿੱਚ ਲੱਗਣੇ ਕਰਕੇ ਬਾਰ-ਬਾਰ ਖੱਜਲ ਖੁਆਰੀ ਹੁੰਦੇ ਰਹਿੰਦੇ ਹਨ। ਜਿਹੜਾ ਜੀਵ ਦਵੈਸ਼ ਭਾਵਨਾ ਵਿੱਚ ਲੱਗ ਜਾਵੇ ਉਹਨੂੰ ਰੱਬ ਨੇ ਚੇਤੇ ਆਉਂਦਾ, ਉਹ ਪ੍ਰਮਾਤਮਾ ਨੂੰ ਭੁਲਾ ਦਿੰਦਾ ਹੈ। ਟੋਡੀ ਰਾਗ ਵਿੱਚ ਸਤਿਗੁਰੂ ਜੀ ਦਾ ਬਚਨ ਹੈ, ਹਰ ਬਿਸਰਤ ਸਦਾ ਖੁਆਰੀ। ਜਿਹੜਾ ਜੀਵ ਪ੍ਰਮਾਤਮਾ ਨੂੰ ਵਿਸਾਰ ਦਿੰਦਾ ਉਹਨੂੰ ਸਦਾ ਹੀ ਖੱਜਲ ਖੁਆਰੀ, ਬਾਰ-ਬਾਰ ਭਟਕਣਾ ਹੀ ਪੈਂਦਾ ਹੈ। ਕਦੇ ਵੀ ਚਿੱਤ ਦੀ ਇਕਾਗਰਤਾ ਨਹੀਂ ਬਣਦੀ, ਕਦੇ ਵੀ ਮਨ ਉਸ ਜੀਵ ਦਾ ਸ਼ਾਂਤ ਨਹੀਂ ਹੁੰਦਾ, ਬਾਰ-ਬਾਰ ਠੋਕਰਾਂ ਹੀ ਖਾਂਦਾ ਰਹਿੰਦਾ ਹੈ। ਐਸੀ ਉਹ ਜੀਵ ਦੀ ਹਾਲਤ ਬਣ ਜਾਂਦੀ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਉਹਨਾਂ ਮਨਮੁਖ ਜੀਵਾਂ ਨੇ ਖੁਆਰ ਹੀ ਹੋਣਾ ਕੀਤਾ, ਜਿਨ੍ਹਾਂ ਨੇ ਵਿਚਾਰ ਰੂਪੀ ਨਿਗਾਹ ਨਹੀਂ ਜੀਵਨ ਵਿੱਚ ਧਾਰਨ ਕੀਤੀ, ਧਰਮ ਦੇ ਫੋਲੇ ਪਏ ਹੋਏ ਹਨ ਨੇਤਰਾਂ ਦੇ ਵਿੱਚ। ਤੋ ਇਸ ਪ੍ਰਕਾਰ ਅਗਿਆਨੀ ਬੇਸਮਝ ਹੋਣੇ ਕਰਕੇ ਹਜੂਰ ਕਹਿੰਦੇ ਉਹ ਖੁਆਰ ਹੀ ਹੋ ਰਹੇ ਹਨ। ਬਿਨ ਨਾਵੇ ਕੋ ਛੂਟੈ ਨਾਹੀ। ਕਿਉਂਕਿ ਪਰਮੇਸ਼ਰ ਦੇ ਨਾਮ ਤੋਂ ਬਿਨਾ ਕਦੇ ਵੀ ਕੋਈ ਛੁੱਟਿਆ ਨਹੀਂ ਇਸ ਸੰਸਾਰ ਦੇ ਬੰਧਨਾਂ ਤੋਂ। ਪ੍ਰਤੱਖ ਵੀ ਸਾਧ ਸੰਗਤ ਜੀ ਜੇ ਕੋਈ ਵਾਹਿਗੁਰੂ ਦੇ ਨਾਮ ਦਾ ਆਸਰਾ ਲੈ ਲਵੇ, ਗਰੀਬ ਨਵਾਜ ਸਤਿਗੁਰੂ ਜੀ ਬੰਧਨਾਂ ਨੂੰ ਕੱਟ ਦਿੰਦੇ ਹਨ। ਕਿਉਂਕਿ ਇਹ ਪੂਰੇ ਸਤਿਗੁਰੂ ਜੀ ਦਾ ਬਿਰਧ ਹੈ। ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ। ਹਜੂਰ ਕਹਿੰਦੇ ਜਿਹੜੇ ਵਿਕਾਰਾਂ ਰੂਪੀ ਬੰਧਨ ਪਏ ਹੈ ਨਾ, ਸਿੱਖ ਇਹਨਾਂ ਤੋਂ ਆਜ਼ਾਦ ਹੋ ਜਾਂਦਾ ਹੈ ਜੇ ਮਹਾਰਾਜ ਸਾਹਿਬ ਜੀ ਕਿਰਪਾ ਕਰਕੇ ਸਿੱਖ ਦੇ ਬੰਧਨ ਕੱਟ ਦਿੰਦੇ ਹਨ। ਤੇ ਜੇ ਸਿੱਖ ਚਾਹਤ ਹੀ ਨਹੀਂ ਕਰਦਾ ਬੰਧਨ ਕਟਾਉਣ ਦੇ ਲਈ, ਆਜ਼ਾਦ ਹੋਣ ਦੇ ਲਈ, ਫਿਰ ਉੱਥੇ ਪੂਰੇ ਸਤਿਗੁਰੂ ਜੀ ਦੇ ਵਿੱਚ ਕੋਈ ਦੋਸ਼ ਤਾਂ ਨਹੀਂ ਨਾ ਅਸੀਂ ਕਥਨ ਕਰ ਸਕਦੇ। ਫਿਰ ਤਾਂ ਘਾਟਾ ਸਾਡੇ ਵਿੱਚ ਹੀ ਹੈ ਨਾ, ਫਿਰ ਦੋਸ਼ ਤਾਂ ਸਾਡੇ ਵਿੱਚ ਹੀ ਹੈ ਨਾ। ਮਹਾਰਾਜ ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਖ ਰਹੇ ਨੇ, ਬਿਨ ਨਾਵੇ ਕੋ ਛੂਟੈ ਨਾਹੀ। ਹੇ ਮੇਰੇ ਪਿਆਰੇ ਮਨਾ, ਵਾਹਿਗੁਰੂ ਦੇ ਨਾਮ ਜਪਣ ਤੋਂ ਬਿਨਾ ਕਦੇ ਵੀ ਕੋਈ ਇਸ ਸੰਸਾਰ ਸਮੁੰਦਰ ਵਿੱਚ ਡੁੱਬਣ ਤੋਂ ਕੋਈ ਆਜ਼ਾਦ ਨਹੀਂ ਹੋਇਆ। ਵਿਕਾਰਾਂ ਰੂਪੀ ਬੰਧਨਾਂ ਤੋਂ ਕੋਈ ਛੁੱਟ ਨਹੀਂ ਸਕਿਆ। 84 ਲੱਖ ਗੇੜੇ ਦੇ ਬੰਧਨਾਂ ਤੋਂ ਮਹਾਰਾਜ ਕਹਿੰਦੇ ਕੋਈ ਆਜ਼ਾਦ ਨਹੀਂ ਹੋ ਸਕਿਆ। ਸਭ ਬਾਦੀ ਜਮਕਾਲ। ਸਾਰੀ ਸ੍ਰਿਸ਼ਟੀ ਨੂੰ ਮਹਾਰਾਜ ਕਹਿੰਦੇ ਨਾਮ ਤੋਂ ਹੀਣੇ ਜਾਣ ਕਰਕੇ ਜਮਾਂ ਨੇ ਬੰਨ ਲੈਣਾ ਕੀਤਾ ਹੈ। ਜਿਹੜੇ ਧਰਮ ਰਾਜੇ ਦੇ ਜਮ ਕਾਲ ਕਰਨ ਵਾਲੇ ਨੇ ਉਹਨਾਂ ਨੇ ਬੰਨ ਪਾ ਲਿਆ ਹੈ। ਸਭ ਨੂੰ ਗਲ ਵਿੱਚ ਫਾਹਾ ਪਾ ਕਰਕੇ ਲੈ ਜਾਂਦੇ ਨੇ, ਕਿਉਂਕਿ ਪਤਾ ਨਹੀਂ ਕਿਹੜੇ ਵੇਲੇ ਸਮਾਂ ਆ ਜਾਣਾ। ਹਜੂਰ ਦਾ ਮੁਖ ਵਾਕ ਹੈ, ਨਹਿ ਬਾਰਿਕ ਨਹਿ ਜੋਬਨੈ ਨਹਿ ਬਿਰਧੀ ਕਛ ਬੰਦ। ਉਹ ਬੇਰਾ ਨਹਿ ਬੂਝੀਐ ਜੋ ਆਏ ਪਰੈ ਜਮ ਫੰਦ। ਉਹ ਸਮੇਂ ਨੂੰ ਬੁਝਿਆ ਨਹੀਂ ਜਾ ਸਕਦਾ ਕਦੋਂ ਮਹਾਰਾਜ ਕਹਿੰਦੇ ਦੂਤਾਂ ਨੇ ਜਮਾਂ ਨੇ ਆ ਕਰਕੇ ਗਲ ਵਿੱਚ ਫਾਹੀ ਪਾ ਦੇਣੀ ਹੈ। ਤੋ ਇਸ ਕਰਕੇ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਸਭ ਬਾਧੀ ਜਮ ਕਾਲ। ਕਾਲ ਕਰਨ ਵਾਲੇ ਧਰਮ ਰਾਜੇ ਦੇ ਜਮਾਂ ਨੇ ਸਾਰੀ ਸ੍ਰਿਸ਼ਟੀ ਨੂੰ ਨਾਮ ਤੋਂ ਹੀਣਿਆ ਜਾਣ ਕਰਕੇ ਹਜ਼ੂਰ ਕਹਿੰਦੇ ਬੰਨ ਲਿਆ ਹੈ। ਨਾਨਕ ਅੰਤਰ ਤੇਰਾ ਨਿਦਾਨ ਹੈ। ਸ੍ਰੀ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਫੇਰ ਦੁਹਰਾ ਰਹੇ ਨੇ, ਹੇ ਮੇਰੇ ਪਿਆਰੇ ਮਨਾ, ਪਰਮੇਸ਼ਰ ਦਾ ਨਾਮ ਰੂਪੀ ਖਜ਼ਾਨਾ ਤੇਰੇ ਅੰਦਰ ਹੀ ਹੈ। ਤੂੰ ਬਾਹਰ ਅਵਸਥ ਨਾ ਭਾਲ। ਤੂੰ ਬਾਹਰ ਨਾ ਦਰ ਦਰ ਤੇ ਠੋਕਰਾਂ ਖਾਂਦਾ ਫਿਰ। ਪਰਮੇਸ਼ਰ ਦਾ ਸਰੂਪ ਰੂਪੀ ਖਜ਼ਾਨਾ ਵੀ ਤੇਰੇ ਅੰਦਰ ਹੀ ਹੈ। ਪਰਮਾਤਮਾ ਜੋਤ ਰੂਪ ਹੋ ਕਰਕੇ ਤੇਰੇ ਅੰਦਰ ਹੀ ਪ੍ਰਕਾਸ਼ ਕਰ ਰਿਹਾ ਹੈ। ਵੱਖਰੀ ਗੱਲ ਹੈ ਤੇਰੀ ਮੱਤ ਤੇ ਭਰਮ ਦਾ ਪਰਦਾ ਪਿਆ ਹੋਇਆ। ਪਰਮਾਤਮਾ ਦਿਸਦਾ ਨਹੀਂ,
ਪਰ ਹੈ ਮਹਾਰਾਜ ਕਹਿੰਦੇ ਤੇਰੇ ਅੰਦਰ ਹੀ ਹੈ। ਬੇਸਮਝ ਹੋਣੇ ਕਰਕੇ ਬਾਹਰ ਭਟਕਦਾ ਫਿਰਦਾ ਹੈ। ਬਾਹਰ ਟੋਲੇ ਸੋ ਭਰਮ ਭੁਲਾਹੀ, ਭੁਲੇਖਿਆਂ ਵਿੱਚ ਪੈ ਕੇ ਦਰ ਦਰ ਤੇ ਭਟਕਦਾ ਰਹਿੰਦਾ ਹੈ। ਪਰ ਮਹਾਰਾਜ ਕਹਿੰਦੇ ਹੈ ਤੇਰੇ ਅੰਦਰ ਹੀ ਇਹ ਜੋਤ ਰੂਪ ਹੋ ਕਰਕੇ ਪ੍ਰਕਾਸ਼ ਕਰਦਾ ਹੈ। ਮਨ ਮੇਰਿਆ ਜਨਮ ਪਦਾਰਥ ਪਾਏ ਕੈ। ਗਰੀਬ ਨਵਾਜ ਫਿਰ ਮਨ ਨੂੰ ਸੰਬੋਧਨ ਕਰਦੇ ਹੋਏ ਸਾਨੂੰ ਉਪਦੇਸ਼ ਦੇ ਰਹੇ ਹਨ। हे ਮੇਰੇ ਪਿਆਰੇ ਮਨਾ, ਮਨੁੱਖਾ ਜਨਮ ਦਾ ਪਦਾਰਥ, ਇਹ ਜੋ ਮਾਨਸ ਜੀਵਨ ਤੈਨੂੰ ਮਿਲਿਆ ਹੈ, ਅਕਾਲ ਪੁਰਖ ਵਾਹਿਗੁਰੂ ਜੀ ਤੋਂ ਪਾਇਆ ਹੈ। ਇੱਕ ਸੱਚ ਲੱਗੇ ਵਾਪਾਰਾ। ਮਹਾਰਾਜ ਸਾਹਿਬ ਜੀ ਆਖ ਰਹੇ ਹਨ, ਇਹ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰਾਪਤੀ ਕਰਨ ਦੇ ਲਈ ਸੱਚੇ ਨਾਮ ਦੇ ਵਪਾਰ ਦੇ ਵਿੱਚ ਲੱਗਣਾ ਕਰ। ਪਰਮੇਸ਼ਰ ਦੇ ਸੱਚੇ ਨਾਮ ਦੇ ਵਪਾਰ ਵਿੱਚ, ਕਿਉਂਕਿ ਗੁਰਬਾਣੀ ਵਿੱਚ ਸਾਧ ਸੰਗਤ ਜੀ 8 ਪ੍ਰਕਾਰ ਦੇ ਪਦਾਰਥ ਮਹਾਰਾਜ ਸਾਹਿਬ ਜੀ ਨੇ ਕਹੇ ਹਨ ਗੁਰਬਾਣੀ ਦੇ ਅੰਦਰ। ਜਿੱਥੇ ਪ੍ਰੇਮ ਪਦਾਰਥ ਹੈ, ਗਿਆਨ ਪਦਾਰਥ ਹੈ, ਨਾਮ ਪਦਾਰਥ ਹੈ। ਸਾਧ ਸੰਗਤ ਜੀ ਇਸੇ ਪ੍ਰਕਾਰ ਇੱਕ ਜਨਮ ਪਦਾਰਥ ਵੀ ਹੈ। ਇਹ ਜਿਹੜਾ ਮਾਨਸ ਜੀਵਨ ਪ੍ਰਾਪਤ ਹੋਇਆ ਵੀ ਇੱਕ ਪਦਾਰਥ ਦੀ ਤਰ੍ਹਾਂ ਬੜਾ ਵੱਡਮੁੱਲਾ ਪਦਾਰਥ ਹੈ। ਪਰਮਾਤਮਾ ਕਿਰਪਾ ਕੀਤੀ ਹੈ ਵਾਹਿਗੁਰੂ ਨੇ, ਤਾਂ ਹੀ ਇਹ ਮਨੁੱਖਾ ਪਦਾਰਥ, ਜਨਮ ਪਦਾਰਥ ਭਾਵ ਇਹ ਮਾਨਸ ਜੀਵਨ ਦੀ ਪ੍ਰਾਪਤੀ ਹੋਈ ਹੈ। ਜੇ ਵਾਹਿਗੁਰੂ ਨੇ ਤਰਸ ਕੀਤਾ ਹੈ, 84 ਲੱਖ ਗੇੜੇ ਤੋਂ ਕੱਢਿਆ ਹੈ, ਤੋ ਹਜ਼ੂਰ ਉਪਦੇਸ਼ ਦੇ ਰਹੇ ਹਨ, ਮਨ ਮੇਰਿਆ ਜਨਮ ਪਦਾਰਥ ਪਾਏ ਕੈ, ਇੱਕ ਸੱਚ ਲੱਗੇ ਵਾਪਾਰਾ। ਹਜ਼ੂਰ ਕਹਿੰਦੇ ਭਾਵੇਂ ਜਨਮ ਪਦਾਰਥ तमाम ਜੀਵਾਂ ਨੇ ਪਾਇਆ ਹੈ, ਪਰ ਹਰ ਕੋਈ ਸਾਧ ਸੰਗਤ ਜੀ ਪਰਮੇਸ਼ਰ ਦੇ ਨਾਮ ਦੇ ਵਪਾਰ ਦੇ ਵਿੱਚ ਨਹੀਂ ਲੱਗਾ। ਕੋਈ ਕਿਸੇ ਤਰ੍ਹਾਂ ਦਾ ਵਪਾਰ ਕਰਦਾ, ਕੋਈ ਕਿਸੇ ਤਰ੍ਹਾਂ ਦਾ, ਪਰ ਧੰਨ ਹਨ ਗੁਰਮੁਖ ਪਿਆਰੇ ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਬਖਸ਼ਿਸ਼ ਦੇ ਪਾਤਰ ਬਣ ਕੇ ਪਰਮੇਸ਼ਰ ਦੇ ਨਾਮ ਦਾ ਵਪਾਰ ਕੀਤਾ, ਵਾਹਿਗੁਰੂ ਦੇ ਨਾਮ ਜਪਣ ਤੇ ਜਪਾਉਣ ਵਿੱਚ ਲੱਗੇ ਹਨ। ਸਤਿਗੁਰ ਸੇਵਨ ਆਪਣਾ। ਉਹ ਗੁਰਮੁਖ ਪਿਆਰੇ ਪੂਰੇ ਸਤਿਗੁਰੂ ਜੀ ਨੂੰ ਆਪਣਾ ਜਾਣ ਕਰਕੇ ਸੇਵਾ ਕਰਦੇ ਹਨ। ਮਹਾਰਾਜ ਹੋਰ ਕੋਈ ਸੰਸਾਰ ਦੇ ਅੰਦਰ ਆਪਣਾ ਨਹੀਂ ਹੈ, ਸਭ ਕੁਝ ਪਰਾਇਆ ਹੈ। ਗਰੀਬ ਨਵਾਜ ਆਪ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡੇ ਸਹਾਇਕ ਬਣਨ ਵਾਲੇ ਹੋ। ਮਹਾਰਾਜ ਤੁਹਾਡੇ ਤੋਂ ਬਿਨਾਂ ਕੋਈ ਨਹੀਂ ਸਾਡਾ ਸੰਗੀ ਸਾਥੀ, ਸਭ ਥਾਵਾਂ ਤੇ ਨਾਲ ਨਿਭਣ ਵਾਲਾ, ਸਭ ਥਾਵਾਂ ਤੇ ਰੱਖਿਆ ਕਰਨ ਵਾਲੇ ਮਹਾਰਾਜ ਆਪ ਹੀ ਹੋ। ਇਹੋ ਭਾਵਨਾ ਬਣਾ ਕੇ ਨਿਸ਼ਚੇ ਸਹਿਤ ਗੁਰਮੁਖ ਪਿਆਰੇ ਪੂਰੇ ਸਤਿਗੁਰੂ ਜੀ ਦੇ ਚਰਨਾਂ ਦੀ ਸੇਵਾ ਕਰਦੇ ਹਨ। ਅੰਤਰ ਸ਼ਬਦ ਅਪਾਰਾ। ਉਹਨਾਂ ਗੁਰਮੁਖਾਂ ਦੇ ਹਿਰਦੇ ਅੰਦਰ ਅਪਾਰ ਵਾਹਿਗੁਰੂ ਦਾ ਸ਼ਬਦ ਮਹਾਰਾਜ ਕਹਿੰਦੇ ਵਸ ਗਿਆ, ਜਿਨ੍ਹਾਂ ਨੇ ਭਾਵਨਾ ਦੇ ਨਾਲ ਗੁਰੂ ਚਰਨਾਂ ਦੀ ਸੇਵਾ ਕੀਤੀ ਹੈ। ਇਹ ਸੇਵਾ ਸਾਧ ਸੰਗਤ ਜੀ ਜਿੱਦਾਂ ਦੀ ਕੋਈ ਇੱਛਾ ਲੈ ਕੇ ਜੀਵ ਕਰਦਾ ਹੈ, ਸਤਿਗੁਰੂ ਜੀ ਉਦਾਂ ਦੀ ਇੱਛਾ ਉਹਦੀ ਪੂਰੀ ਕਰ ਦਿੰਦੇ ਆ। ਮਹਾਰਾਜ ਉਦਾਂ ਦੀ ਭਾਵਨਾ ਨੂੰ ਫਲ ਲਾ ਦਿੰਦੇ ਹਨ। ਹਜੂਰ ਦੇ ਮੁਖ ਵਾਕ ਹਨ, ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ, ਮਨ ਚਿੰਦਿਆ ਫਲ ਪਾਵਣਾ, ਹਉਮੈ ਵਿੱਚ ਹੋ ਜਾਏ। ਮਨ ਚਿਤ ਫਲਾਂ ਦੀ ਪ੍ਰਾਪਤੀ ਹੁੰਦੀ ਜੇ ਚਿਤ ਲਾ ਕੇ ਭਾਵਨਾ ਦੇ ਨਾਲ ਸੇਵਾ ਕਰਦਾ। ਤੇ ਜਿਨ੍ਹਾਂ ਨੇ ਨਿਸ਼ਕਾਮ ਹੋ ਕੇ ਸੇਵਾ ਕੀਤੀ, ਮਹਾਰਾਜ ਮੇਰਾ ਹਿਰਦੈ ਬਸਹੁ ਗੋਪਾਲ, ਗਰੀਬ ਨਵਾਜ ਮੇਰੇ ਹਿਰਦੇ ਵਿੱਚ ਆਪ ਕਿਰਪਾ ਕਰਕੇ ਨਿਵਾਸ ਕਰ ਲਓ। ਸਤਿਗੁਰੂ ਜੀ ਆਪ ਹੀ ਮੇਰੇ ਹਿਰਦੇ ਵਿੱਚ ਆ ਕੇ ਵਸ ਜਾਵੋ। ਜੇ ਗਰੀਬ ਨਵਾਜ ਸਤਿਗੁਰੂ ਜੀ ਆਪ ਜੀ ਮੇਰੇ ਹਿਰਦੇ ਵਿੱਚ ਨਿਵਾਸ ਕਰ ਲਵੋਗੇ, ਫਿਰ ਹੋਰ ਜਿਹੜੇ ਸੁੱਖ ਹਨ ਉਹ ਪਿੱਛੇ ਥੋੜਾ ਰਹਿ ਜਾਣਗੇ। ਜੇ ਸੁੱਖ ਸਰੂਪ ਪ੍ਰਮਾਤਮਾ ਹਿਰਦੇ ਵਿੱਚ ਨਿਵਾਸ ਕਰ ਲਵੇ, ਫਿਰ ਬਾਕੀ ਦੇ ਸਾਰੇ ਸੁੱਖ ਨਾਲ ਹੀ ਸਾਧ ਸੰਗਤ ਜੀ ਆ ਜਾਂਦੇ ਹੈ। ਐਸਾ ਗੁਰਮੁਖਾਂ ਨੇ ਨਿਸ਼ਚਾ ਧਾਰਨ ਕਰਕੇ ਮਹਾਰਾਜ ਸਾਹਿਬ ਜੀ ਦੀ ਚਰਨਾਂ ਦੀ ਸੇਵਾ ਕੀਤੀ ਹੈ। ਤੋ ਹਜੂਰ ਕਹਿੰਦੇ ਅਪਾਰ ਸ਼ਬਦ ਉਹਨਾਂ ਦੇ ਹਿਰਦੇ ਵਿੱਚ ਆ ਕੇ ਵਸ ਗਿਆ, ਜਿਹਦੇ ਉਰਾਰ ਪਾਰ ਦਾ ਕਦੇ ਅੰਤ ਨਹੀਂ ਪੈਂਦਾ। ਮਹਾਰਾਜ ਕਹਿੰਦੇ ਐਸਾ ਸ਼ਬਦ ਉਹਨਾਂ ਗੁਰਮੁਖਾਂ ਨੇ ਹਿਰਦੇ ਵਿੱਚ ਵਸਾ ਲਿਆ ਹੈ। ਅੰਤਰ ਸ਼ਬਦ ਅਪਾਰਾ, ਹਰ ਨਾਮ ਪਿਆਰਾ। ਜਿਨ੍ਹਾਂ ਨੂੰ ਵਾਹਿਗੁਰੂ ਦੇ ਨਾਮ ਦੇ ਨਾਲ ਪਿਆਰ ਲੱਗਾ, ਉਹਨਾਂ ਦੇ ਹਿਰਦੇ ਅੰਦਰ ਅਪਾਰ ਵਾਹਿਗੁਰੂ ਦਾ ਸ਼ਬਦ ਆ ਕੇ ਵਸਿਆ ਹੈ। ਨੌ ਨਿਧ ਨਾਮੇ ਨੌ ਨਿਧ ਪਾਈ। ਪਰਮੇਸ਼ਰ ਦੇ ਨਾਮ ਕਰਕੇ ਉਹਨਾਂ ਨੇ 9 ਨਿਧੀਆਂ ਪ੍ਰਾਪਤ ਕਰ ਲਈਆਂ ਨੇ। ਅਸਨ ਬਸਨ ਆਦਿਕ ਜਿਹੜੀਆਂ ਸ਼ਕਤੀਆਂ ਨੇ, ਰਿੱਧੀਆਂ ਸਿੱਧੀਆਂ ਕਰਾਮਾਤਾਂ ਨੇ, ਸਭ ਉਹਨਾਂ ਦੇ ਅਧੀਨ ਹੋ ਗਈਆਂ ਹਨ। ਮਨਮੁਖ ਮਾਇਆ ਮੋਹਿ ਵਿਆਪੇ। ਮਨਮੁਖ ਮਾਇਆ ਮੋਹ ਵਿਆਪੇ।
ਜਿਹੜੇ ਮਨਮੁਖ ਜੀਵ ਹੈ ਨਾ, ਹਰ ਸਮੇਂ ਮਾਇਆ ਦੇ ਮੋਹ ਦੇ ਵਿੱਚ ਹੀ ਮਹਾਰਾਜ ਕਹਿੰਦੇ ਵਿਆਪੇ ਰਹਿੰਦੇ ਆ, ਗ੍ਰਸਤ ਹੋਏ ਰਹਿੰਦੇ ਹਨ। ਇਕੱਲਾ ਧਨ ਪੈਸੇ ਨਹੀਂ ਮਾਇਆ ਹੈ। ਸਾਧ ਸੰਗਤ ਜੀ, ਜਿਸ ਕਰਕੇ ਪ੍ਰਮਾਤਮਾ ਭੁੱਲ ਜਾਂਦਾ ਉਹ ਮਾਇਆ ਦਾ ਰੂਪ ਹੀ ਹੈ। ਜਿਹੜੇ ਜਗਿਆਸੂ ਜਨ ਬੰਦਗੀ ਕਰਦੇ ਆ ਨਾ ਸਾਧ ਸੰਗਤ ਜੀ, ਰਿੱਧੀਆਂ ਸਿੱਧੀਆਂ ਕਰਾਮਾਤਾਂ ਜੇ ਤੇ ਇਹਨਾਂ ਨੂੰ ਜੀਵਨ ਦੇ ਵਿੱਚ ਧਾਰਨ ਕਰ ਲੈਂਦੇ ਆ, ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹਨਾਂ ਵਿੱਚ ਜੀਵਾਂ ਦਾ ਮਨ ਪਰਚਿਆ ਰਹਿੰਦਾ। ਜੇ ਇਹਨਾਂ ਨੂੰ ਅਭਾਵ ਕਰਕੇ ਕੇਵਲ ਪਰਮੇਸ਼ਰ ਦੇ ਚਰਨਾਂ ਦਾ ਪਿਆਰ ਹਿਰਦੇ ਅੰਦਰ ਧਾਰਨ ਕਰ ਲੈਣ, ਫਿਰ ਸਾਧ ਸੰਗਤ ਜੀ ਜੀਵ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੋ ਜਾਂਦਾ ਹੈ। ਕਿਉਂਕਿ ਸਤਿਗੁਰੂ ਜੀ ਦਾ ਮੁੱਖ ਵਾਕ ਹੈ, ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਵਸੈ ਮਨ ਆਏ। ਇਹ ਸਾਰਾ ਮੋਹ ਰੂਪ ਹੀ ਹੈ। ਮਨ ਨੂੰ ਮੋਹਿਤ ਕਰਨ ਵਾਲੇ ਨੇ ਕਰਾਮਾਤਾਂ ਜੋ ਸ਼ਕਤੀਆਂ ਨੇ। ਇਹਨਾਂ ਕਰਕੇ ਜੀਵ ਬੰਧਨਾਂ ਦੇ ਵਿੱਚ ਵੱਧ ਜਾਂਦਾ ਹੈ। ਆਪਣੀ ਵਡਿਆਈ ਕਰਾਉਣ ਦੇ ਲਈ, ਆਪਣੀ ਸੋਭਾ ਕਰਾਉਣ ਦੇ ਲਈ, ਜੱਗ ਵਿੱਚ ਬਹੁਤਾ ਮਾਣ ਪ੍ਰਾਪਤ ਕਰਨ ਦੇ ਲਈ, ਇਤਿਆਦਿਕ ਲੋਕਾਂ ਨੂੰ ਬਹੁਤਾ ਆਪਣੇ ਤੋਂ ਪ੍ਰਭਾਵਿਤ ਕਰਨ ਦੇ ਲਈ ਬੜੀਆਂ ਤਰ੍ਹਾਂ ਦੀਆਂ ਕਰਾਮਾਤਾਂ ਸ਼ਕਤੀਆਂ ਦਿਖਾ ਕਰਕੇ ਇਹਨਾਂ ਦੇ ਬੰਧਨ ਦੇ ਵਿੱਚ ਵੱਜਾ ਰਹਿੰਦਾ। ਫਿਰ ਰੱਬ ਨਹੀਂ ਚੇਤੇ ਆਉਂਦਾ, ਫਿਰ ਆਪਣਾ ਆਪ ਹੀ ਚੇਤੇ ਆਉਂਦਾ ਰਹਿੰਦਾ ਕਿ ਮੈਂ ਕਿੰਨਾ ਮੈਨੂੰ ਮਾਣ ਮਿਲਦਾ, ਕਿੰਨਾ ਸਤਿਕਾਰ ਮਿਲਦਾ, ਕਿੰਨੀ ਮੇਰੀ ਵਡਿਆਈ ਹੋ ਰਹੀ ਹੈ, ਮੇਰੀ ਵਾਹਵਾ ਹੁੰਦੀ ਹੈ ਸਾਰੀਆਂ ਥਾਵਾਂ ਤੇ ਕਿ ਮੈਂ ਬੜਾ ਸ਼ਕਤੀਆਂ ਵਾਲਾ ਹਾਂ, ਬਹੁਤੀਆਂ ਮੇਰੇ ਕੋਲ ਸ਼ਕਤੀਆਂ ਨੇ। ਤੋ ਇਸ ਕਰਕੇ ਮਹਾਰਾਜ ਕਹਿੰਦੇ ਜਿਹੜੇ ਮਨਮੁਖ ਜੀਵ ਹੈ ਨਾ, ਉਹ ਇਹਨਾਂ ਮਾਇਆ ਦੀ ਸ਼ਕਤੀਆਂ ਦੇ ਵਿੱਚ ਹਰ ਸਮੇਂ ਗ੍ਰਸਤ ਹੋ ਕਰਕੇ ਰਹਿੰਦੇ ਨੇ। ਗੁਰਮੁਖ ਪਿਆਰੇ ਇਹਨਾਂ ਨੂੰ ਧਾਰਨ ਨਹੀਂ ਕਰਦੇ, ਕੇਵਲ ਪਰਮੇਸ਼ਰ ਦੇ ਨਾਮ ਦੇ ਨਾਲ ਪਿਆਰ ਪਾ ਕਰਕੇ ਰੱਖਦੇ ਹੈ। ਤੇ ਜੇ ਵਾਹਿਗੁਰੂ ਦੇ ਨਾਮ ਦੇ ਨਾਲ ਪਿਆਰ ਕਰਦੇ ਹੈ, ਇਹ ਨਹੀਂ ਕਿ ਉਹਨਾਂ ਦੇ ਕੋਲ ਕੋਈ ਸ਼ਕਤੀ ਨਹੀਂ ਹੁੰਦੀ। ਸਾਧ ਸੰਗਤ ਜੀ, ਸਾਰੀਆਂ ਸ਼ਕਤੀਆਂ ਉਹਨਾਂ ਦੇ ਅਧੀਨ ਹੋ ਜਾਂਦੀਆਂ ਨੇ। ਮਹਾਰਾਜ ਜੀ ਦਾ ਮੁੱਖ ਵਾਕ ਹੈ ਕਿ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਨੂੰ ਆਪਣੇ ਹਿਰਦੇ ਅੰਦਰ ਵਸਾ ਲਿਆ ਹੈ ਨਾ, ਸਾਧ ਸੰਗਤ ਜੀ, ਰਿੱਧੀਆਂ ਸਿੱਧੀਆਂ ਕਰਾਮਾਤਾਂ ਤਾਂ ਉਹਨਾਂ ਦੇ ਅੱਗੇ ਪਿੱਛੇ ਤੁਰੀਆਂ ਫਿਰਦੀਆਂ ਨੇ। ਸਾਨੂੰ ਧਾਰਨ ਕਰ ਲਓ, ਵੱਖਰੀ ਗੱਲ ਹੈ। ਉਹ ਗੁਰਮੁਖ ਪਿਆਰੇ ਨਿਰਲੇਪ ਰਹਿੰਦੇ ਆ, ਕੇਵਲ ਪਰਮੇਸ਼ਰ ਦਾ ਨਾਮ ਹੀ ਉਹਨਾਂ ਨੂੰ ਹਿਰਦੇ ਕਰਕੇ ਪਿਆਰਾ ਲੱਗਦਾ ਹੈ। ਨਹੀਂ ਤਾਂ ਹਜ਼ੂਰ ਕਹਿੰਦੇ, ਨਵ ਨਿਧੀ 18 ਸਿੱਧੀ ਪਿੱਛੇ ਲੱਗਿਆ ਫਿਰ ਹੈ। ਜੋ ਹਰ ਹਿਰਦੇ ਸਦਾ ਵਸਾਏ, ਜੋ ਸਦਾ ਵਾਹਿਗੁਰੂ ਨੂੰ ਆਪਣੇ ਹਿਰਦੇ ਅੰਦਰ ਵਸਾ ਕੇ ਰੱਖਦਾ, ਇਹ ਰਿੱਧ ਸਿੱਧ ਸਾਰੀਆਂ ਆਸਨ ਬਸਨ ਇਤਿਆਦਿਕ ਜਿਤਨੀਆਂ ਵੀ ਸ਼ਕਤੀਆਂ ਨੇ, ਸਭ ਉਹਨਾਂ ਦੇ ਅੱਗੇ ਪਿੱਛੇ ਤੁਰੀਆਂ ਫਿਰਦੀਆਂ ਨੇ। ਤੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਮਨਮੁਖ ਮਾਇਆ ਮੋਹ ਵਿਆਪੇ, ਦੁੱਖ ਸੰਤਾਪੇ। ਹਰ ਸਮੇਂ ਦੁੱਖਾਂ ਦਾ ਹੀ ਤਾਪ ਉਹਨਾਂ ਨੂੰ ਚੜ੍ਹਿਆ ਰਹਿੰਦਾ। ਪਰਮੇਸ਼ਰ ਯਾਦ ਨਾ ਆਉਣੇ ਕਰਕੇ, ਰੱਬ ਦੀ ਯਾਦ ਨਾ ਆਉਣੇ ਕਰਕੇ ਹਰ ਸਮੇਂ ਦੁੱਖਾਂ ਦਾ ਹੀ ਤਾਪ ਚੜ੍ਹਿਆ ਰਹਿੰਦਾ ਹੈ। ਕਦੇ ਕੋਈ ਦੁੱਖ ਆ ਕੇ ਤਾਪ ਲਾ ਦਿੰਦਾ, ਦੁਖੀ ਕਰਦਾ, ਕਦੇ ਕੋਈ ਦੁੱਖ ਆ ਕਰਕੇ ਚੰਬੜ ਜਾਂਦਾ ਹੈ। ਦੂਜੇ ਪਤ ਗਵਾਈ, ਪਰਮੇਸ਼ਰ ਨੂੰ ਛੱਡ ਕਰਕੇ ਦੁਬਿਧਾ ਵਿੱਚ ਪੈਣੇ ਕਰਕੇ ਉਹਨਾਂ ਨੇ ਲੋਕ ਪਰਲੋਕ ਵਿੱਚ ਆਪਣੀ ਪਤ ਗਵਾ ਲਈ ਹੈ। ਕੋਈ ਇੱਜ਼ਤ ਨਹੀਂ ਮਹਾਰਾਜ ਕਹਿੰਦੇ ਜਿਹੜੇ ਰੱਬ ਦਾ ਨਾਮ ਨਹੀਂ ਜਪਦੇ। ਉਹਨਾਂ ਨੇ ਦੋਵਾਂ ਲੋਕਾਂ ਵਿੱਚ ਆਪਣੀ ਪਤ ਗਵਾ ਲਈ ਹੈ। ਨਾ ਇਸ ਲੋਕ ਦੇ ਵਿੱਚ ਉਹਨਾਂ ਦੀ ਕੋਈ ਇੱਜ਼ਤ ਹੈ, ਨਾ ਪਰਲੋਕ ਦੇ ਵਿੱਚ ਉਹਨਾਂ ਨੂੰ ਕੋਈ ਮਾਣ ਸਤਿਕਾਰ, ਕੋਈ ਇੱਜ਼ਤ ਹੈ। ਹਜ਼ੂਰ ਕਹਿੰਦੇ ਦੋਵਾਂ ਥਾਵਾਂ ਤੇ ਉਹਨਾਂ ਨੂੰ ਫਿਟਕਾਰਾਂ ਪੈਂਦੀਆਂ ਨੇ। ਜੋ ਪਰਮੇਸ਼ਰ ਦਾ ਨਾਮ ਨਹੀਂ ਜਪਦੇ, ਦਵੈਸ਼ ਵਿੱਚ ਪੈ ਕੇ ਪ੍ਰਮਾਤਮਾ ਨੂੰ ਜਿਨ੍ਹਾਂ ਨੇ ਭੁਲਾ ਦਿੱਤਾ ਹੈ। ਹਉਮੈ ਮਾਰ ਸੱਚ ਸ਼ਬਦ ਸਮਾਣੇ, ਜਿਨ੍ਹਾਂ ਨੇ ਆਪਣੀ ਹਉਮੈ ਨੂੰ ਮਾਰ ਲਿਆ ਨਾ, ਹੋਂਦ ਨੂੰ ਖਤਮ ਕਰ ਦਿੱਤਾ, ਸਰੀਰ ਦੀ ਹੰਗਤਾ ਤੇ ਪਦਾਰਥਾਂ ਦੀ ਮਮਤਾ ਮਿਟਾ ਦਿੱਤੀ ਹੈ, ਉਹਨਾਂ ਦਾ ਸ਼ਬਦ ਦੇ ਵੀ ਸਮਾਉਣਾ ਹੋ ਗਿਆ। ਤੇ ਸ਼ਬਦ ਦੇ ਨਾਲ ਚਿਤ ਬਿਰਤੀ ਤਾਂ ਹੀ ਡਿੱਗਦੀ ਹੈ ਸਾਧ ਸੰਗਤ ਜੀ, ਜੇ ਹਿਰਦੇ ਅੰਦਰ ਨਿਮਰਤਾ ਆਉਂਦੀ ਹੈ, ਹਿਰਦੇ ਅੰਦਰ ਗਰੀਬੀ ਪ੍ਰਗਟ ਹੁੰਦੀ ਹੈ। ਸਤਿਗੁਰੂ ਜੀ ਦਾ ਅਸੀਂ ਬਚਨ ਪੜ੍ਹਦੇ ਹਾਂ ਨਾ ਕਿ ਜਿਹੜਾ ਸ਼ਬਦ ਦੇ ਨਾਲ ਚਿਤ ਬਿਰਤੀ ਨੂੰ ਜੋੜਨਾ, ਅਸਲ ਦੇ ਵਿੱਚ ਇਹੋ ਹੀ ਪਰਮਾਤਮਾ ਦੀ ਅਭੇਦਤਾ ਹੈ। ਆਨੰਦ ਸਾਹਿਬ ਪਾਵਨ ਬਾਣੀ ਦਾ ਬਚਨ ਹੈ, ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਨੇ ਉਚਾਰਨ ਕੀਤਾ, ਸ਼ਬਦ ਰਤਨ ਜਿਤ ਮਨ ਲਾਗਾ, ਇਹੋ ਹੋਵਾ ਸਮਾਓ। ਇਹੋ ਮਹਾਰਾਜ ਕਹਿੰਦੇ ਪ੍ਰਮਾਤਮਾ ਦੀ ਅਭੇਦਤਾ ਹੈ। ਸ਼ਬਦ ਕੀ ਹੈ? ਬ੍ਰਹਮ ਸਰੂਪ। ਬ੍ਰਹਮ ਸ਼ਬਦ ਸਰੂਪ ਹੈ, ਬਾਣੀ ਗੁਰੂ ਸਰੂਪ ਹੈ, ਗੁਰੂ ਬਾਣੀ ਸਰੂਪ ਹੈ। ਤੇ ਸਾਧ ਸੰਗਤ ਜੀ, ਇਸੇ ਸ਼ਬਦ ਦੇ ਵਿੱਚ ਜੇ ਚਿਤ ਬਿਰਤੀ ਟਿਕ ਜਾਵੇ ਤੇ ਮਹਾਰਾਜ ਕਹਿੰਦੇ ਪ੍ਰਮਾਤਮਾ ਦੇ ਵੀ ਸਮਾਉਣਾ ਹੈ।
ਤੋ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਨੇ ਹੋਂਦ ਨੂੰ ਹੰਕਾਰ ਨੂੰ ਮਿਟਾ ਦਿੱਤਾ ਹੈ, ਹੰਗਤਾ ਮਮਤਾ ਅਭਾਵ ਕਰ ਲਈ ਹੈ, ਉਹਨਾਂ ਦਾ ਸ਼ਬਦ ਦੇ ਵੀ ਸਮਾਉਣਾ ਹੋ ਗਿਆ, ਹਰ ਸਮੇਂ ਸ਼ਬਦ ਦੇ ਵਿੱਚ ਲੀਨ ਹੋ ਕੇ ਰਹਿੰਦੇ ਹਨ। ਸੱਚ ਰਤੇ ਅਧਿਕਾਈ, ਉਹ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦੀ ਸੱਚੇ ਸਰੂਪ ਦੇ ਵਿੱਚ ਰਤੇ ਰਹਿੰਦੇ ਹਨ। ਅਧਿਕਾਈ ਬਹੁਤਾ ਪ੍ਰੇਮ ਧਾਰਨ ਕਰਕੇ, ਬਹੁਤਾ ਪਿਆਰ ਪਰਮੇਸ਼ਰ ਦੇ ਚਰਨਾਂ ਦਾ ਧਾਰਨ ਕੀਤਾ ਹੈ, ਤੋ ਇਸ ਕਰਕੇ ਪਰਮੇਸ਼ਰ ਹੀ ਉਹਨਾਂ ਨੂੰ ਬਾਰ-ਬਾਰ ਯਾਦ ਆਉਂਦਾ ਹੈ। ਸਾਧ ਸੰਗਤ ਜੀ, ਜਿੱਥੇ ਡਾਢਾ ਪਿਆਰ ਹੋਵੇ ਨਾ, ਭਾਵੇਂ ਕੋਈ ਸਾਡਾ ਦੁਨਿਆਵੀ ਰਿਸ਼ਤੇਦਾਰ ਵੀ ਹੋਵੇ, ਸਖਾ ਸੰਬੰਧੀ ਕੋ ਮਿੱਤਰ ਵੀ ਹੋਵੇ, ਜਿਹਦੇ ਨਾਲ ਬਹੁਤਾ ਪਿਆਰ ਹੋਵੇ, ਉਹ ਬਾਰ-ਬਾਰ ਚੇਤੇ ਕੀਤਾ ਜਾਂਦਾ ਹੈ, ਉਹ ਬਾਰ-ਬਾਰ ਉਹਦੀ ਯਾਦ ਆਉਂਦੀ ਹੈ। ਤੋ ਇਸ ਪ੍ਰਕਾਰ ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਵਾਹਿਗੁਰੂ ਦੇ ਨਾਮ ਦੇ ਨਾਲ ਪਿਆਰ ਲੱਗਾ, ਉਹਨਾਂ ਨੂੰ ਫਿਰ ਪਰਮੇਸ਼ਰ ਦਾ ਨਾਮ ਹੀ ਬਾਰ-ਬਾਰ ਯਾਦ ਆਉਂਦਾ ਹੈ, ਪਰਮੇਸ਼ਰ ਦਾ ਨਾਮ ਹੀ ਹਰ ਸਮੇਂ ਜਪਦੇ ਨੇ। ਮਹਾਰਾਜ ਕਹਿੰਦੇ ਅਧਿਕਾਈ ਬਹੁਤਾ ਪਿਆਰ ਧਾਰਨ ਕਰਕੇ ਵਾਹਿਗੁਰੂ ਸੱਚੇ ਪਰਮੇਸ਼ਰ ਦੇ ਨਾਮ ਦੇ ਵਿੱਚ ਹੀ ਤਦਾਕਾਰ ਹੋਏ ਰਹਿੰਦੇ ਹਨ। ਨਾਨਕ ਮਾਨਸ ਜਨਮ ਦੁਲੰਭ ਹੈ। ਸ੍ਰੀ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਕਹਿੰਦੇ, ਹੈ ਜੀਵਾ ਅਥਵਾ ਹੈ ਮੇਰੇ ਪਿਆਰੇ ਮਨਾ, ਇਹ ਮਨੁੱਖਾ ਜਨਮ ਬੜਾ ਦੁਰਲੱਭ ਹੈ। ਕਿੰਨਾ ਕੋ ਦੁਰਲੱਭ ਹੈ। ਭਗਤ ਕਬੀਰ ਸਾਹਿਬ ਜੀ ਆਖਦੇ ਗੁਰਬਾਣੀ ਅੰਦਰ, ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੈ ਬਾਰ, ਜਿਉ ਬਨ ਫਲ ਪਾਕੇ ਭੋਏ ਗਿਰਹੇ, ਬਹੁਰ ਨਾ ਲਾਗਹਿ ਡਾਰ। ਇੰਨਾ ਦੁਰਲੱਭ ਮਨੁੱਖਾ ਜਨਮ ਹੈ, ਜਿਵੇਂ ਫਲ ਟਾਹਣੀ ਦੇ ਨਾਲ ਟੁੱਟ ਕੇ ਧਰਤੀ ਤੇ ਡਿੱਗ ਜਾਵੇ, ਦੁਬਾਰਾ ਜੁੜਦਾ ਨਹੀਂ, ਇਸੇ ਤਰ੍ਹਾਂ ਦੁਬਾਰਾ ਇਹ ਮਨੁੱਖਾ ਜਨਮ ਮਿਲਣਾ ਬੜਾ ਔਖਾ ਹੈ। ਪਤਾ ਨਹੀਂ ਪਹਿਲਾਂ ਕਿੰਨੇ ਕੋ ਜਨਮ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਪਤਾ ਨਹੀਂ ਕੀੜਿਆਂ, ਹਾਥੀਆਂ, ਪਤੰਗਿਆਂ, ਠੋਇਆਂ ਦੀਆਂ ਕਿੰਨੀਆਂ ਸੱਪਾਂ ਦੀਆਂ ਜੂਨਾਂ ਦੇ ਵਿੱਚ, ਇੱਕ ਜੂਨ ਵਿੱਚ ਪਤਾ ਨਹੀਂ ਕਿੰਨੇ ਜਨਮ ਧਾਰਨ ਕਰਕੇ ਆਏ ਹੈ। ਮੇਰੇ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਬੜੇ ਚਿਰਾਂ ਬਾਅਦ ਇਹ ਦੇਹ ਮਿਲੀ ਹੈ ਰੱਬ ਦੇ ਨਾਲ ਮਿਲਣ ਦੇ ਲਈ। ਤੋ ਇਸ ਕਰਕੇ ਮਹਾਰਾਜ ਕਹਿੰਦੇ ਬੜਾ ਦੁਰਲੱਭ ਜੀਵਨ ਹੈ ਪਰਮਾਤਮਾ ਨੇ ਜੋ ਮਨੁੱਖਾ ਜੀਵਨ ਦਿੱਤਾ ਹੈ। ਸਤਿਗੁਰ ਬੂਝ ਬੁਝਾਈ, ਪੂਰੇ ਸਤਿਗੁਰਾਂ ਦੁਆਰਾ ਮਹਾਰਾਜ ਕਹਿੰਦੇ ਸਮਝ ਆਉਂਦੀ ਹੈ। ਜਿਨ੍ਹਾਂ ਤੇ ਗਰੀਬ ਨਵਾਜ ਸਤਿਗੁਰਾਂ ਨੇ ਕਿਰਪਾ ਕਰਕੇ ਸਿੱਖਿਆ ਦਿੱਤੀ ਹੈ ਨਾ, ਜਿਨ੍ਹਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ, ਸਤਿਗੁਰ ਬੂਝ ਬੁਝਾਈ, ਉਹਨਾਂ ਨੂੰ ਗਰੀਬ ਨਵਾਜ ਮਹਾਰਾਜ ਸਾਹਿਬ ਜੀ ਨੇ ਬੂਝ ਬੁਝਾ ਦਿੱਤੀ ਹੈ। ਇਹ ਸਮਝ ਸਮਝਾ ਦਿੱਤੀ ਹੈ, ਇਹ ਸਿੱਖਿਆ ਪਰਪੱਕ ਕਰਾ ਦਿੱਤੀ ਹੈ ਕਿ ਇਹ ਜੀਵ ਮਨੁੱਖਾ ਜਨਮ ਬੜਾ ਅਮੋਲਕ ਹੈ, ਇਸ ਨੂੰ ਕਦਰ ਕਰਿਆ ਕਰ। ਪ੍ਰਮਾਤਮਾ ਦੇ ਨਾਲ ਮਿਲਣ ਦੀ ਹੁਣ ਵਾਰੀ ਤੈਨੂੰ ਮਿਲੀ ਹੋਈ ਹੈ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਵਾਰੀ ਮਿਲੀ ਹੈ ਪ੍ਰਮਾਤਮਾ ਦੇ ਨਾਲ ਮਿਲਣੇ ਦੀ। ਸਤਿਗੁਰੂ ਜੀ ਜਿਨ੍ਹਾਂ ਤੇ ਕਿਰਪਾ ਕਰ ਦੇਣ, ਸਤਿਗੁਰ ਬੂਝ ਬੁਝਾਈ, ਮਹਾਰਾਜ ਆਪਣੀ ਸਿੱਖਿਆ ਉਹਨਾਂ ਨੂੰ ਸਮਝਾ ਦਿੰਦੇ ਆ। ਮਨੁੱਖਾ ਜਨਮ ਕਿੰਨਾ ਅਮੋਲਕ ਹੈ, ਸਾਧ ਸੰਗਤ ਜੀ ਉਹਨਾਂ ਨੂੰ ਸਮਝ ਪੈ ਜਾਂਦੀ ਹੈ। ਜੇ ਸਮਝ ਨਾ ਹੋਵੇ ਤੇ ਮਨੁੱਖ ਕਦਰ ਨਹੀਂ ਕਰਦਾ। ਪਰ ਤੱਕ ਵੀ ਕੋਈ ਵਡਮੁੱਲਾ ਪਦਾਰਥ ਹੋਵੇ ਨਾ, ਸਾਧ ਸੰਗਤ ਜੀ ਬੜਾ ਅਮੋਲਕ ਕੋਈ ਵਸਤੂ, ਕੋਈ ਪਦਾਰਥ ਲੈ ਲਓ, ਜੇ ਉਹਦੀ ਕਦਰ ਨਹੀਂ ਨਾ ਪਤਾ ਤੇ ਅਜਾਈ ਉਸ ਨੂੰ ਗਵਾ ਦਿੰਦਾ ਹੈ। ਜਿਹਨੂੰ ਸਮਝਿਆ ਨਾ ਕਦਰ ਉਹੋ ਹੀ ਕਰਦਾ ਹੈ। ਜਿਵੇਂ ਪਾਰਸ ਇੱਕ ਪੱਥਰ ਵਰਗਾ ਹੁੰਦਾ ਹੈ ਤੇ ਜਿਹੜਾ ਪਾਰਖੂ ਆ ਨਾ ਉਹੋ ਹੀ ਉਹਦੀ ਕਦਰ ਕਰਦਾ ਹੈ। ਆਮ ਬੰਦਾ ਨਹੀਂ ਉਹਦੀ ਕਦਰ ਕਰ ਸਕਦਾ, ਪੱਥਰ ਜਾਣ ਕਰਕੇ ਸੁੱਟ ਦਿੰਦਾ ਹੈ। ਇਸੇ ਤਰ੍ਹਾਂ ਪਰਮਾਤਮਾ ਨੇ ਹੀਰਿਆਂ ਵਰਗੀ ਇਹ ਦੇਹ ਦਿੱਤੀ ਹੈ, ਪਰ ਬੇਸਮਝ ਮਨੁੱਖ ਇਹਨੂੰ ਕੌਡੀਆਂ ਦੇ ਭਾਅ ਗਵਾਈ ਜਾ ਰਿਹਾ ਹੈ। ਤੇ ਹੀਰੇ ਦੀ ਸਾਧ ਸੰਗਤ ਜੀ ਜ਼ੌਹਰੀ ਨੂੰ ਪਰਖ ਹੁੰਦੀ ਹੈ। ਜਿਹੜਾ ਪਾਰਖੂ ਪਰਖ ਲੈਂਦਾ ਨਾ, ਸਮਝ ਲੈਂਦਾ, ਪਤਾ ਲੱਗ ਜਾਂਦਾ, ਤੇ ਹੀਰੇ ਨੂੰ ਫਿਰ ਅਜਾਈ ਥੋੜਾ ਸੁੱਟਦਾ ਹੈ। ਅਜਾਈ ਥਾਵਾਂ ਤੇ ਥੋੜਾ ਨੂੰ ਰੱਖਦਾ ਹੈ। ਉਹਨੂੰ ਸਾਧ ਸੰਗਤ ਜੀ ਚੰਗੀ ਤਰ੍ਹਾਂ ਸਾਂਭ ਕਰਕੇ ਰੱਖਦਾ, ਹਰ ਸਮੇਂ ਉਹਨੂੰ ਯਾਦ ਰੱਖਦਾ ਹੈ। ਤੋ ਇਸ ਪ੍ਰਕਾਰ ਪਰਮੇਸ਼ਰ ਨੇ ਬੜੀ ਦੁਰਲੱਭ ਦੇਹ ਦਿੱਤੀ ਹੈ। ਮਹਾਰਾਜ ਕਹਿੰਦੇ ਇਹਦੀ ਕਦਰ ਕਰਨੀ ਚਾਹੀਦੀ ਹੈ। ਅਕਾਲ ਪੁਰਖ ਵਾਹਿਗੁਰੂ ਜੀ ਦਾ ਜਾਪ ਕਰਿਆ ਕਰ। ਰੱਬ ਨੇ ਹੁਣ ਜੀਵਨ ਦੀ ਸਫਲਤਾ ਕਰਨ ਦਾ ਤੈਨੂੰ ਸਮਾਂ ਦਿੱਤਾ ਹੈ। ਮਨ ਮੇਰੇ ਸਤਿਗੁਰ ਸੇਵਨ ਆਪਣਾ, ਹੇ ਮੇਰੇ ਪਿਆਰੇ ਮਨਾ, ਪੂਰੇ ਸਤਿਗੁਰੂ ਜੀ ਨੂੰ ਆਪਣਾ ਜਾਣ ਕਰਕੇ ਸੇਵਾ ਕਰਿਆ ਕਰ।
ਸੇ ਜਨ ਵਡਭਾਗੀ RAM। ਕਿਉਂਕਿ ਉਹ ਵੱਡਿਆਂ ਭਾਗਾਂ ਵਾਲੇ ਜੀਵ ਹਨ, ਪਰਮੇਸ਼ਰ ਦੇ ਪਿਆਰੇ ਜਨ ਹਨ, ਜਿਨ੍ਹਾਂ ਨੇ ਸਤਿਗੁਰੂ ਜੀ ਨੂੰ ਆਪਣਾ ਜਾਣ ਕਰਕੇ ਸੇਵਾ ਕੀਤੀ ਹੈ। ਨਹੀਂ ਤਾਂ ਸਾਧ ਸੰਗਤ ਜੀ, ਸਾਡਾ ਸੁਭਾਅ ਹੈ ਧਨ ਨੂੰ ਆਪਣਾ ਮੰਨਦੇ ਹਾਂ, ਪਦਾਰਥਾਂ ਨੂੰ ਆਪਣਾ ਮੰਨਦੇ ਹਾਂ, ਪਰਿਵਾਰ ਨੂੰ ਆਪਣਾ ਮੰਨਦੇ ਹਾਂ, ਧੀਆਂ ਪੁੱਤਰਾਂ ਨੂੰ, ਸੰਬੰਧੀਆਂ ਨੂੰ, ਮਿੱਤਰਾਂ ਨੂੰ ਆਪਣਾ ਮੰਨਦੇ ਹਾਂ, ਪਰ ਸਤਿਗੁਰੂ ਜੀ ਨੂੰ ਆਪਣਾ ਨਹੀਂ ਮੰਨਦੇ। ਮਹਾਰਾਜ ਜੀ ਦਾ ਬਚਨ ਆਉਂਦਾ, ਹੋਰ ਤਾਂ ਇਹ ਜੀਵ ਸਭ ਕੁਝ ਆਪਣਾ ਮੰਨਦਾ ਹੈ, ਸਭ ਕੁਛ ਆਪਣਾ, ਇੱਕ RAM ਪਰਾਇਆ, ਇੱਕ ਪਰਮੇਸ਼ਰ ਨੂੰ ਪਰਾਇਆ ਮੰਨੀ ਬੈਠਾ। ਹੋਰ ਕਹਿੰਦਾ ਕਿ ਸਭ ਕੁਝ ਮੇਰਾ ਹੀ ਮੇਰਾ ਹੈ, ਸਰੀਰ ਵੀ ਆਪਣਾ ਹੀ ਮੰਨੀ ਬੈਠਾ ਹੈ, ਪਰ ਇੱਕ ਪਰਮੇਸ਼ਰ ਹੈ ਜਿਹਨੂੰ ਆਪਣਾ ਨਹੀਂ ਮੰਨਦਾ। ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਉਪਦੇਸ਼ ਦੇ ਰਹੇ ਹੈ, ਜਿਨ੍ਹਾਂ ਨੇ ਆਪਣਾ ਮਨ ਕਰਕੇ ਸਤਿਗੁਰੂ ਜੀ ਦੀ ਸੇਵਾ ਕੀਤੀ ਜਾਣ, ਉਹਨਾਂ ਦੇ ਬਹੁਤ ਵੱਡੇ ਭਾਗ ਹਨ, ਉਹਨਾਂ ਦੇ ਸ਼੍ਰੋਮਣੀ ਭਾਗ ਨੇ, ਜਿਨ੍ਹਾਂ ਤੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਜਿਨ੍ਹਾਂ ਨੂੰ ਸੋਝੀ ਬਖਸ਼ੀ ਹੈ। ਉਹ ਪਿਆਰ ਦੇ ਨਾਲ, ਭਾਵਨਾ ਦੇ ਨਾਲ ਸਤਿਗੁਰੂ ਜੀ ਨੂੰ ਆਪਣਾ ਜਾਣ ਕਰਕੇ ਸੇਵਾ ਕਰਦੇ ਹਨ। ਜੋ ਮਨ ਮਾਰਹਿ ਆਪਣਾ। ਹੇ ਜੀਵ, ਜਿਹੜੇ ਜੀਵ ਆਪਣੇ ਮਨ ਨੂੰ ਮਾਰ ਲੈਂਦੇ ਆ, ਮਨ ਨੂੰ ਮਾਰਨਾ ਕੀ ਹੈ ਸਾਧ ਸੰਗਤ ਜੀ ਸਮਝਾਉਣਾ। ਅਸਲ ਦੇ ਵਿੱਚ ਦੇਖਿਆ ਜਾਵੇ ਤੇ ਮਨ ਤਾਂ ਪਹਿਲਾਂ ਹੀ ਮਰਿਆ ਹੋਇਆ ਹੈ, ਇਹਨੂੰ ਜਿਉਣਾ ਹੈ, ਇਹਨੂੰ ਜੀਵਤ ਕਰਨਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸ਼ਬਦ ਦੁਆਰਾ ਮਰੇ ਹੋਏ ਮਨ ਨੂੰ ਮਹਾਰਾਜ ਕਹਿੰਦੇ ਜੀਵਤ ਕਰਨਾ, ਜਿਹੜਾ ਰੱਬ ਦੇ ਵੱਲੋਂ ਮਰਿਆ ਹੋਇਆ। ਸੰਸਾਰ ਦੇ ਵੱਲ ਤਾਂ ਭਾਵੇਂ ਜਿਉਂਦਾ, ਸੰਸਾਰ ਦੇ ਵੱਲ ਤਾਂ ਭਾਵੇਂ ਜੀਵਤ ਭਾਵ ਦੇ ਵਿੱਚ, ਪਰ ਪ੍ਰਮਾਤਮਾ ਦੇ ਵੱਲੋਂ ਇਹ ਮਨ ਮਰਿਆ ਹੋਇਆ ਹੈ। ਤੋ ਹਜੂਰ ਉਚਾਰਨ ਕਰ ਰਹੇ ਨੇ, ਹੇ ਜੀਵ, ਇਸ ਸੰਸਾਰ ਦੇ ਵੱਲੋਂ ਆਪਣੇ ਮਨ ਨੂੰ ਮਾਰ, ਭਾਵ ਸੰਬੋਧਨ ਕਰ। ਮਨ ਨੂੰ ਸਮਝਾ ਕਰਕੇ ਮਹਾਰਾਜ ਕਹਿੰਦੇ ਚੰਗੇ ਪਾਸੇ ਲਾਉਣਾ ਕਰ। ਸੇ ਪੁਰਖ ਬੈਰਾਗੀ RAM। ਜੋ ਮਨ ਮਾਰਹਿ ਆਪਣਾ, ਜਿਨ੍ਹਾਂ ਨੇ ਆਪਣੇ ਮਨ ਨੂੰ ਮਾਰ ਲਿਆ, ਭਾਵ ਆਪਣੇ ਵਸ ਵਿੱਚ ਕਰ ਲਿਆ ਹੈ, ਉਹ ਪਰਮੇਸ਼ਰ ਦੇ ਪਿਆਰੇ ਸੱਚੇ ਵੈਰਾਗਵਾਨ ਹਨ। ਉਹ ਅਸਲ ਵੈਰਾਗੀ ਹੈ, ਜਿਨ੍ਹਾਂ ਨੇ ਮਨ ਨੂੰ ਵਸੀਕਾਰ ਕਰ ਲਿਆ ਹੈ। ਨਹੀਂ ਤਾਂ ਮਨ ਤੇ ਬਾਰ-ਬਾਰ ਛਾਲਾਂ ਮਾਰਦਾ ਰਹਿੰਦਾ, ਬਾਰ-ਬਾਰ ਉਡਾਰੀਆਂ ਮਾਰਦਾ ਰਹਿੰਦਾ, ਹੰਕਾਰ ਦੇ ਬੁੱਲਿਆਂ ਵਿੱਚ ਹੀ ਬਾਰ-ਬਾਰ ਮਨ ਉੱਡਦਾ ਰਹਿੰਦਾ ਹੈ। ਮਨ ਦੀ ਇਦਾਂ ਦੀ ਹਾਲਤ ਹੈ। ਤੋ ਪਾਤਸ਼ਾਹ ਜੀ ਕਹਿੰਦੇ ਹਨ, ਇਹ ਮਨ ਜਦੋਂ ਤੱਕ ਵਸ ਵਿੱਚ ਨਹੀਂ ਨਾ ਹੁੰਦਾ, ਉਦੋਂ ਤੱਕ ਵੈਰਾਗ ਨਹੀਂ ਪ੍ਰਗਟ ਹੋਣ ਦਿੰਦਾ। ਸੱਚਾ ਵੈਰਾਗੀ ਨਹੀਂ ਬਣਦਾ ਜਦੋਂ ਤੱਕ ਮਨ ਵਸੀਕਾਰ ਨਹੀਂ ਹੁੰਦਾ। ਉਦੋਂ ਤੱਕ ਕਦੇ ਕਿਸੇ ਤਰ੍ਹਾਂ ਦੀ ਵਾਸ਼ਨਾ, ਕਦੇ ਕਿਸੇ ਤਰ੍ਹਾਂ ਦੀ ਵਾਸ਼ਨਾ ਦੇ ਅਧੀਨ ਹੋ ਕਰਕੇ ਰਹਿੰਦਾ ਹੈ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਿਨ੍ਹਾਂ ਨੇ ਮਨ ਨੂੰ ਵਸ ਵਿੱਚ ਕਰ ਲਿਆ ਨਾ, ਮਾਰ ਲਿਆ, ਜਾਂ ਮਨ ਦੇ ਮੰਦੇ ਸੁਭਾਅ ਨੂੰ ਮਾਰ ਲਿਆ, ਜਿਨ੍ਹਾਂ ਨੇ, ਇੱਕ ਮੰਦਾ ਸੁਭਾਅ ਹੁੰਦਾ, ਇੱਕ ਚੰਗਾ ਸੁਭਾਅ ਹੁੰਦਾ, ਤੇ ਮੰਦੇ ਸੁਭਾਅ ਕਰਕੇ ਜੀਵਾ ਮੰਦੇ ਪਾਸੇ ਲੱਗਦਾ, ਕਦੇ ਚੰਗੇ ਪਾਸੇ ਨਹੀਂ ਲੱਗਦਾ। ਚੰਗਾ ਸੋਚਦਾ ਨਹੀਂ, ਚੰਗਾ ਬੋਲਦਾ ਨਹੀਂ, ਚੰਗਾ ਕਰਦਾ ਨਹੀਂ। ਸਾਧ ਸੰਗਤ ਜੀ, ਮੰਦਾ ਹੀ ਹਰ ਸਮੇਂ ਕਰਦਾ ਹੈ, ਸੋਚਦਾ ਹੈ, ਬੋਲਦਾ ਹੈ, ਛਕਦਾ ਹੈ, ਪਹਿਨਦਾ ਹੈ, ਕੁਝ ਵੀ ਲੈ ਲਓ, ਸਭ ਕੁਝ ਮੰਦਾ ਹੀ ਕਰਦਾ। ਜੇ ਚੰਗਾ ਸੁਭਾਅ ਨਹੀਂ ਤੇ ਹਰ ਸਮੇਂ ਮੰਦਾ ਹੀ ਕਰਦਾ ਰਹਿੰਦਾ। ਤੇ ਐਸੇ ਮੰਦੇ ਸੁਭਾਅ ਨੂੰ ਜਿਨ੍ਹਾਂ ਨੇ ਮਾਰ ਲਿਆ, ਮਹਾਰਾਜ ਕਹਿੰਦੇ ਉਹ ਅਸਲ ਸੱਚੇ ਵੈਰਾਗੀ ਹੈ। ਉਹਨਾਂ ਦੇ ਹਿਰਦੇ ਅੰਦਰ ਵਾਹਿਗੁਰੂ ਨੇ ਸੱਚਾ ਵੈਰਾਗ ਪ੍ਰਗਟ ਕੀਤਾ ਹੈ। ਸੇ ਜਨ ਬੈਰਾਗੀ ਸੱਚ ਲਿਵ ਲਾਗੀ। ਜਿਨ੍ਹਾਂ ਦੀ ਸੱਚੇ ਪ੍ਰਮਾਤਮਾ ਦੇ ਚਰਨਾਂ ਵਿੱਚ ਲਿਵ ਲੱਗੀ ਹੈ, ਉਹ ਅਸਲ ਵੈਰਾਗੀ ਹਨ। ਉਹਨਾਂ ਨੂੰ ਕੇਵਲ ਪਰਮੇਸ਼ਰ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ ਜਾਪ ਹੀ ਮਨ ਨੂੰ ਭਾਉਂਦਾ ਹੈ। ਹਰ ਸਮੇਂ ਪਿਆਰ ਵਿੱਚ ਭਿੱਜੇ ਹੋਏ ਪਰਮੇਸ਼ਰ ਦੀ ਯਾਦ ਵਿੱਚ ਹੀ ਜੁੜੇ ਰਹਿੰਦੇ ਹਨ। ਆਪਣਾ ਆਪ ਪਛਾਣਿਆ। ਜਿਨ੍ਹਾਂ ਗੁਰਮੁਖਾਂ ਨੇ ਸਵੈ ਸਰੂਪ ਦੀ ਪਹਿਚਾਣ ਕਰ ਲਈ ਹੈ, ਆਪਣਾ ਆਪ ਉਹਨਾਂ ਨੇ ਪਹਿਚਾਣ ਲਿਆ ਹੈ। ਮਹਾਰਾਜ ਸਾਹਿਬ ਜੀ ਦੇ ਉਪਦੇਸ਼ ਦੁਆਰਾ ਤਿਨਾਂ ਨੂੰ ਸਮਝ ਪੈ ਗਈ ਹੈ। ਮਤ ਨਿਹਚਲ ਅਤ ਗੂੜੀ। ਫਿਰ ਪੜੋ। ਮਤ ਨਿਹਚਲ ਅਤ ਗੂੜੀ। ਮਤ ਨਿਹਚਲ ਅਤ ਗੂੜੀ ਗੁਰਮੁਖ। ਗੁਰਮੁਖ ਤੇ ਵਿਸਰਾਮ ਹੈ। ਸਾਧ ਸੰਗਤ ਜੀ, ਗੁਰਮੁਖਾਂ ਦੀ ਜਿਹੜੀ ਮਤ ਹੈ ਨਾ, ਉਹ ਕਦੇ ਵੀ ਚਲਾਏ ਮਨ ਨਹੀਂ ਹੁੰਦੀ। ਸੁਮੇਰ ਪਰਬਤ ਦੀ ਤਰ੍ਹਾਂ ਉਹਨਾਂ ਦੀ ਮਤ ਅਚਲ ਬਣ ਜਾਂਦੀ ਹੈ। ਨਹੀਂ ਤਾਂ ਮਤ ਵਿਚਲ ਜਾਵੇ ਨਾ, ਤੇ ਜਿਵੇਂ ਸਿਆਣੇ ਕਹਿੰਦੇ ਕਿ ਬੰਦੇ ਦੀ ਮਤ ਮਾਰੀ ਗਈ ਹੈ। ਇਹ ਬੰਦੇ ਦੀ ਮਤ ਮਾਰੀ ਗਈ, ਅਕਲ ਤੋਂ ਹੀਣਾ ਹੋ ਗਿਆ, ਇਹਦੀ ਮੱਤ ਤੇ ਪੜਦਾ ਪੈ ਗਿਆ ਹੈ।
ਤਾਂ ਇਹ ਚੰਗਾ ਭਲਾ ਸੀ ਪਹਿਲਾਂ, ਹੁਣ ਇਹਨੇ ਇਦਾਂ ਦਾ ਮਾੜਾ ਕਰਮ ਕਰ ਦਿੱਤਾ ਹੈ, ਇਹ ਹੁਣ ਪਾਪ ਕਰਮ ਕਰਨ ਲੱਗ ਪਏ, ਇਹਦੀ ਮੱਤ ਤੇ ਪੜਦਾ ਪੈ ਗਿਆ ਹੈ, ਇਹਦੀ ਮੱਤ ਮਾਰੀ ਗਈ ਹੈ। ਸਾਧ ਸੰਗਤ ਜੀ ਇਦਾਂ ਹੀ ਕਿਹਾ ਜਾਂਦਾ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਜੀਵਨ ਦੇ ਅੰਦਰ ਗੁਰਮੁਖਤਾਈ ਨੂੰ ਧਾਰਨ ਕਰਕੇ ਰੱਖਦੇ ਆ ਨਾ, ਜੋ ਗੁਰਸਿੱਖ ਮਨ ਬਾਣੀ ਸਰੀਰ ਮਹਾਰਾਜ ਜੀ ਦੀ ਸਨਮੁਖ ਕਰਕੇ ਰੱਖਦੇ ਹਨ, ਨਾ ਮਨ ਕਰਕੇ, ਨਾ ਬਾਣੀ ਕਰਕੇ, ਨਾ ਸਰੀਰ ਕਰਕੇ ਮਹਾਰਾਜ ਜੀ ਤੋਂ ਬੇਮੁਖ ਹੁੰਦੇ ਨੇ, ਉਹਨਾਂ ਦੀ ਮੱਤ ਸੁਮੇਰ ਪਰਬਤ ਦੀ ਤਰ੍ਹਾਂ ਅਚਲ ਬਣ ਜਾਂਦੀ ਹੈ। ਨਹੀਂ ਤਾਂ ਮੱਤ ਵਿਚਰ ਜਾਂਦੀ ਹੈ, ਕਦੇ ਲਾਲਚੀ ਅਧੀਨ ਹੋ ਕਰਕੇ, ਕਦੇ ਲੋਭ ਦੇ, ਕਦੇ ਹੋਰ ਸ਼ਰੀਰਾਂ ਦੇ ਮੋਹ, ਇਹ ਬੜੇ ਮਾਇਆ ਦੇ ਝੱਖੜ ਝੁੱਲਦੇ ਹੈ। ਪਰ ਮਹਾਰਾਜ ਕਹਿੰਦੇ ਗੁਰਮੁਖਾਂ ਦੀ ਮੱਤ ਨਿਹਚਲ ਬਣ ਗਈ ਹੈ, ਕਿਉਂਕਿ ਗੁਰੂ ਕੀ ਮੱਤ ਹੀ ਇਦਾਂ ਦੀ ਹੈ, ਇਹਨੂੰ ਕੋਈ ਚਲਾਈਮਾਨ ਨਹੀਂ ਕਰ ਸਕਦਾ, ਇਹਨੂੰ ਕੋਈ ਲਲਚਾ ਨਹੀਂ ਸਕਦਾ, ਕੋਈ ਸਾਧ ਸੰਗਤ ਜੀ ਇੱਧਰ ਉੱਧਰ ਨਹੀਂ ਕਰ ਸਕਦਾ। ਐਸੀ ਮਹਾਰਾਜ ਸਾਹਿਬ ਜੀ ਦੀ ਸ੍ਰੇਸ਼ਟ ਮੱਤ ਹੈ। ਗੁਰਮਤਿ ਮਤ ਅਚਲ ਹੈ, ਚਲਾਈ ਨਾ ਸਕਿਆ ਕੋਏ। ਮਨ ਮਤ ਜਿਹੜੀ ਜਿਹਨੇ ਧਾਰਨ ਕੀਤਾ, ਜਿਹੜਾ ਮਨ ਮਤੀਆ ਹੈ, ਉਹ ਸਾਧ ਸੰਗਤ ਜੀ ਪਤਾ ਨਹੀਂ ਕਿੱਥੇ ਠੇਡਾ ਖਾ ਜਾਵੇ, ਜਾਂ ਲਾਲਚ ਅਧੀਨ ਹੋ ਜਾਵੇ, ਜਾਂ ਪਰਾਇਆ ਤਨ ਚਾਹੇ ਪਰਾਇਆ ਧਨ, ਪਤਾ ਨਹੀਂ ਕਿੱਥੇ ਸਾਧ ਸੰਗਤ ਜ਼ਿੰਦਗੀ ਦਾ ਠੇਡਾ ਲੱਗ ਜਾਵੇ। ਪਰ ਜਿਹੜੀ ਗੁਰਮਤ ਹੈ, ਗੁਰਮਤ ਧਾਰਨ ਕਰਨੇ ਕਰਕੇ ਜੀਵ ਹਿਰਦੇ ਕਰਕੇ ਅਡੋਲ ਹੋ ਜਾਂਦਾ ਹੈ, ਕਦੇ ਨਹੀਂ ਡਗਮਗਾਉਂਦਾ। ਐਸੀ ਮਹਾਰਾਜ ਕਹਿੰਦੇ ਸ੍ਰੇਸ਼ਟ ਮਤੀ ਹੈ। ਤੋ ਹਜੂਰ ਉਚਾਰਨ ਕਰ ਰਹੇ ਨੇ, ਮਤ ਨਿਹਚਲ ਆਤ ਗੂੜੀ ਗੁਰਮੁਖ। ਉਹਨਾਂ ਗੁਰਮੁਖਾਂ ਦੀ ਸਾਧ ਸੰਗਤ ਜੀ ਪ੍ਰੀਤ ਵੀ ਬੜੀ ਗੂੜੀ, ਬੜੀ ਹੈ, ਪੱਕੇ ਰੰਗ ਵਾਲੀ ਬਣ ਜਾਂਦੀ ਹੈ ਪਰਮੇਸ਼ਰ ਦੇ ਚਰਨਾਂ ਦੇ ਨਾਲ, ਜਿਨ੍ਹਾਂ ਨੇ ਗੁਰੂ ਕੀ ਮੱਤ ਨੂੰ ਧਾਰਨ ਕਰ ਲਿਆ ਹੈ। ਸਹਜੇ ਨਾਮ ਵਖਾਣਿਆ, ਉਹ ਸਹਿਜੇ ਸੋਤੇ ਸੇਧੀ ਪਰਮੇਸ਼ਰ ਦਾ ਨਾਮ ਉਚਾਰਨ ਕਰਦੇ ਰਹਿੰਦੇ ਹਨ, ਜਿਨ੍ਹਾਂ ਦੀ ਮੱਤ ਨਿਹਚਲ ਹੋ ਗਈ ਹੈ। ਅਚਲ ਮੱਤ ਹੋਣੇ ਕਰਕੇ ਹਿਰਦਾ ਵੀ ਅਡੋਲ ਹੋ ਗਿਆ ਹੈ। ਹਿਰਦੇ ਦੀ ਅਡੋਲਤਾ ਹੋਣੇ ਕਰਕੇ ਸੋਤੇ ਸੇਧਿਓ ਪਰਮੇਸ਼ਰ ਦਾ ਨਾਮ ਜਪਦੇ ਰਹਿੰਦੇ ਆ। ਉਹਨਾਂ ਨੂੰ ਬਹੁਤੀ ਵੀ ਘਾਲਣੀ ਪੈਂਦੀ, ਕੋਈ ਇਕਾਂਤ ਜਗ੍ਹਾ ਨਹੀਂ ਭਾਲਣੀ ਪੈਂਦੀ। ਉਹ ਸਾਧ ਸੰਗਤ ਜੀ ਉਹ ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆਂ ਵੀ ਰੱਬ ਨੂੰ ਯਾਦ ਕਰਦੇ ਰਹਿੰਦੇ ਨੇ। ਨਹੀਂ ਤਾਂ ਪਹਿਲਾ ਜਗਿਆਸੂ ਜਨਾਂ ਨੂੰ ਸਾਧ ਸੰਗਤ ਜੀ ਇਕਾਂਤ ਜਗ੍ਹਾ ਭਾਲਣੀ ਪੈਂਦੀ ਹੈ ਕਿ ਪਰਮੇਸ਼ਰ ਦਾ ਜਾਪ ਕਰੀਏ, ਰੱਬ ਦੀ ਬੰਦਗੀ ਕਰੀਏ, ਅਕਾਲ ਪੁਰਖ ਵਾਹਿਗੁਰੂ ਜੀ ਦੀ ਯਾਦ ਵਿੱਚ ਜੁੜੀਏ। ਪਰ ਜਿਨ੍ਹਾਂ ਤੇ ਪ੍ਰਮਾਤਮਾ ਕਿਰਪਾ ਕਰ ਦਿੰਦਾ ਹੈ, ਹਿਰਦੇ ਅੰਦਰ ਗਾੜੀ ਪ੍ਰੀਤ ਪਰਮੇਸ਼ਰ ਦੇ ਚਰਨਾਂ ਦੀ ਲੱਗ ਜਾਂਦੀ ਹੈ, ਮਤ ਅਚਲ ਹੋ ਜਾਂਦੀ ਹੈ, ਹਿਰਦਾ ਅਡੋਲ ਹੋਣੇ ਕਰਕੇ ਸਾਧ ਸੰਗਤ ਜੀ ਉਹ ਮਹਾਰਾਜ ਕਹਿੰਦੇ ਸਹਿਜੇ ਨਾਮ ਵਖਾਣਿਆ। ਸੁਤੇ ਸੇਧੇ ਉਹਨਾਂ ਨੇ ਪਰਮੇਸ਼ਰ ਦਾ ਨਾਮ ਜਪ ਲਿਆ। ਸੁਭਾਵਕ ਹੀ ਉਹ ਵਾਹਿਗੁਰੂ ਜੀ ਦੇ ਨਾਮ ਨੂੰ ਜਪਦੇ ਆ, ਸਹਿਜੇ ਸ਼ਾਂਤ ਰੂਪ ਹੋ ਕਰਕੇ, ਕਦੇ ਕਾਹਲੇ ਨਹੀਂ ਪੈਂਦੇ, ਕਦੇ ਮਨ ਉਹਨਾਂ ਦਾ ਕਾਹਲਾ ਨਹੀਂ ਪੈਂਦਾ, ਬੜੇ ਧੀਰਜਤਾ ਸਹਿਤ ਹੋ ਕੇ ਵਾਹਿਗੁਰੂ ਨੂੰ ਯਾਦ ਕਰਦੇ ਆ। ਮਹਾਰਾਜ ਕਦੇ ਤਾਂ ਕਿਰਪਾ ਕਰੇਗਾ ਹੀ ਨਾ, हे ਪਰਮੇਸ਼ਰ ਕਦੇ ਤਾਂ ਬਖਸ਼ਿਸ਼ ਕਰੇਗਾ ਹੀ। ਐਸੀ ਮਹਾਰਾਜ ਕਹਿੰਦੇ ਉਹਨਾਂ ਦੇ ਹਿਰਦੇ ਦੀ ਵਿਚਾਰ ਹੁੰਦੀ ਹੈ, ਕਦੇ ਮਨ ਉਹਨਾਂ ਦਾ ਕਾਹਲਾ ਨਹੀਂ ਪੈਂਦਾ, ਬੜਾ ਸ਼ਾਂਤ ਰੂਪ ਹੋ ਕਰਕੇ ਪਰਮੇਸ਼ਰ ਦਾ ਨਾਮ ਜਪਦੇ ਹਨ। ਇੱਕ ਕਾਮਣ ਹਿਤਕਾਰੀ ਮਾਇਆ ਮੋਹ ਪਿਆਰੀ, ਇੱਕੋ ਮਨਮੁਖ ਕਾਮਣੀਆਂ ਜੀਵ ਰੂਪ ਸਖੀਆਂ ਨੇ, ਜਿਨ੍ਹਾਂ ਨੂੰ ਹਰ ਸਮੇਂ ਮਾਇਆ ਦਾ ਮੋਹ, ਮਾਇਆ ਪਿਆਰੀ ਲੱਗਦੀ ਹੈ। ਮਹਾਰਾਜ ਕਹਿੰਦੇ ਕਦੇ ਸਰੀਰ ਕਰਕੇ, ਕਦੇ ਪ੍ਰਤੱਖ ਵੀ ਮਾਇਆ ਦੀ ਸੁੱਖਾਂ ਦੇ ਕਰਕੇ ਉਹਨਾਂ ਨੂੰ ਮੋਹ ਰੂਪੀ ਬੰਧਨ ਲੱਗਾ ਰਹਿੰਦਾ ਹੈ। ਮਨਮੁਖ ਸੋਏ ਰਹੇ ਆਭਾਗੇ, ਐਸੇ ਭਾਗਾਂ ਤੋਂ ਹੀਣੇ ਜਿਹੜੇ ਮਨਮੁਖ ਜੀਵ ਹੈ ਨਾ, ਅਵਿਦਿਆ ਦੀ ਨਿੰਦਰਾ ਵਿੱਚ ਹੀ ਸੁੱਤੇ ਰਹੇ ਆ, ਹੁਣ ਵੀ ਸੁੱਤੇ ਨੇ, ਜਿਨ੍ਹਾਂ ਨੂੰ ਰੱਬ ਨਹੀਂ ਚੇਤੇ ਆਉਂਦਾ। ਸਤਿਗੁਰੂ ਜੀ ਦਾ ਮੁੱਖ ਵਾਕ ਹੈ ਕਿ ਇਹ ਝੂਠੀ ਮਾਇਆ ਦੇ ਕਰਕੇ ਅਣਗਿਣਤ ਮਹਾਰਾਜ ਕਹਿੰਦੇ ਸੰਸਾਰ ਦੇ ਜੀਵ ਸੁੱਤੇ ਪਏ ਆ। ਸੁੱਤੜੇ ਅਸੰਖ ਮਾਇਆ ਝੂਠੀ ਕਾਰਨੇ, ਨਾਨਕ ਤੇ ਜਾਗਾਨਾ ਜੇ ਰਸਨਾ ਨਾਮ ਉਚਾਰਨੇ। ਉਹ ਜਾਗਰਤ ਅਵਸਥਾ ਦੇ ਵਿੱਚ ਹਨ, ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਉਚਾਰਨਾ ਕੀਤਾ, ਵਾਹਿਗੁਰੂ ਜੀ ਦਾ ਨਾਮ ਜਪਿਆ ਹੈ। ਪਰ ਹਜ਼ੂਰ ਕਹਿੰਦੇ ਜਿਹੜੇ ਮਨਮੁਖ ਜੀਵ ਹੈ ਨਾ, ਉਹ ਮਾਇਆ ਦੇ ਮੋਹ ਪਿਆਰ ਮਮਤਾ ਵਿੱਚ ਲੱਗਣੇ ਕਰਕੇ, ਭਾਗਾਂ ਤੋਂ ਹੀਣੇ ਹੋਣ ਕਰਕੇ ਸਤਿਗੁਰੂ ਜੀ ਕਹਿੰਦੇ ਅਵਿਦਿਆ ਦੀ ਨਿੰਦਰਾ ਵਿੱਚ ਸੁੱਤੇ ਪਏ ਹੈ, ਕਦੇ ਵੀ ਮਨ ਉਹਨਾਂ ਦਾ ਜਾਗਦਾ ਨਹੀਂ ਹੈ। ਨਾਨਕ ਸਹਜੇ ਸੇਵੇ ਗੁਰੇ ਆਪਣਾ। ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਸਮਾਪਤੀ ਦੀਆਂ ਪੰਕਤੀਆਂ ਵਿੱਚ ਉਚਾਰਨ ਕਰ ਰਹੇ ਹਨ, ਹੇ ਗੁਰਸਿੱਖੋ,
ਜਿਨ੍ਹਾਂ ਨੇ ਭਾਵਨਾ ਦੇ ਨਾਲ ਸਤਿਗੁਰੂ ਜੀ ਨੂੰ ਆਪਣੇ ਜਾਣ ਕਰਕੇ ਸੇਵਾ ਕੀਤੀ ਹੈ, ਜਿਨ੍ਹਾਂ ਨੇ ਬੜੇ ਪਿਆਰ ਹਿਰਦੇ ਅੰਦਰ ਪ੍ਰੀਰ ਧਾਰਨ ਕਰਕੇ ਮਹਾਰਾਜ ਸਾਹਿਬ ਜੀ ਨੂੰ ਪ੍ਰਤੱਖ ਹਾਜ਼ਰ ਨਾਜ਼ਰ ਜਾਣ ਕਰਕੇ ਸੇਵਿਆ ਹੈ। ਸੇ ਪੂਰੇ ਵਡ ਭਾਗੇ, ਜਾਣੋ ਕਿ ਉਹ ਪੂਰੇ ਤੇ ਵੱਡਿਆਂ ਭਾਗਾਂ ਵਾਲੇ ਜੀਵ ਹਨ। ਉਹਨਾਂ ਦਾ ਜੀਵਨ ਅਧੂਰੇਪਣ ਵਿੱਚ ਨਹੀਂ ਰਿਹਾ। ਪ੍ਰਮਾਤਮਾ ਨੇ ਸਾਧ ਸੰਗਤ ਜੀ ਉਹਨਾਂ ਦੀ ਜੀਵਨ ਯਾਤਰਾ ਪੂਰੀ ਕਰ ਦਿੱਤੀ ਹੈ, ਸਫਲ ਕਰ ਦਿੱਤੀ ਹੈ। ਪ੍ਰਤੱਖ ਵੀ ਜਿਵੇਂ ਯਾਤਰਾ ਕਰਦੇ ਹੈ, ਇੱਕ ਅੰਦਰ ਦੀ ਯਾਤਰਾ ਹੈ, ਉਹ ਪਰਮੇਸ਼ਰ ਦੀ ਪ੍ਰਾਪਤੀ ਦੀ। ਅਕਾਲ ਪੁਰਖ ਵਾਹਿਗੁਰੂ ਨੇ ਮਹਾਰਾਜ ਕਹਿੰਦੇ ਉਹਨਾਂ ਨੂੰ ਪੂਰੇ ਕਰ ਦਿੱਤਾ ਹੈ, ਕਿਉਂਕਿ ਪੂਰੇ ਕਾ ਕੀਆ ਸਭ ਕੁਛ ਪੂਰਾ। ਜਿਨ੍ਹਾਂ ਨੇ ਪੂਰੇ ਦੀ ਆਰਾਧਨਾ ਕੀਤੀ ਹੈ, ਪੂਰੇ ਦਾ ਜਾਪ ਕੀਤਾ ਹੈ, ਪੂਰੇ ਪ੍ਰਮਾਤਮਾ ਦਾ ਹੀ ਆਸਰਾ ਲਿਆ ਹੈ, ਪੂਰੇ ਪਰਮੇਸ਼ਰ ਦੇ ਹਰ ਸਮੇਂ ਯਾਦ ਵਿੱਚ ਜੁੜੇ ਹਨ, ਮਨ ਬਾਣੀ ਸਰੀਰ ਕਰਕੇ ਟੇਕ ਪੂਰੇ ਪ੍ਰਮਾਤਮਾ ਦੀ ਲਈ ਹੈ, ਮਹਾਰਾਜ ਕਹਿੰਦੇ ਉਹਨਾਂ ਨੂੰ ਪੂਰਾ ਪਰਮੇਸ਼ਰ ਮਿਲ ਗਿਆ ਹੈ। ਸਤਿਗੁਰੂ ਜੀ ਦਾ ਮੁਖ ਵਾਕ ਪੜ੍ਹਦੇ ਹਾਂ, ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਐਸਾ ਮਹਾਰਾਜ ਕਹਿੰਦੇ ਉਹਨਾਂ ਤੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਕਿਰਪਾ ਕੀਤੀ ਹੈ, ਉਹਨਾਂ ਦਾ ਅਧੂਰਾਪਣ ਪਰਮੇਸ਼ਰ ਨੇ ਦੂਰ ਕਰ ਦਿੱਤਾ ਹੈ। ਪੂਰੇ ਪਰਮੇਸ਼ਰ ਨੇ ਐਸੀ ਬਖਸ਼ਿਸ਼ ਕੀਤੀ ਹੈ ਤਾਂ ਉਹਨਾਂ ਦਾ ਜੀਵਨ ਵੀ ਸਾਧ ਸੰਗਤ ਜੀ ਪੂਰਾ ਹੋ ਗਿਆ, ਭਾਵ ਸਫਲਾ ਹੋ ਗਿਆ ਹੈ। ਨਹੀਂ ਤਾਂ ਕੋਈ ਜੀਵ ਚੜ੍ਹਾਈ ਕਰ ਜਾਂਦੇ ਤੇ ਸੁਭਾਵਿਕ ਹੀ ਆਪਾਂ ਕਹਿੰਦੇ ਹਾਂ ਜੀ ਪੂਰਾ ਹੋ ਗਿਆ, ਪਰ ਪੂਰਾ ਤਾਂ ਹੀ ਅਸਲ ਦੇ ਵਿੱਚ ਹੁੰਦਾ ਜਦੋਂ ਪ੍ਰਮਾਤਮਾ ਦੇ ਵਿੱਚ ਮਿਲਦਾ ਹੈ, ਪੂਰੇ ਪਰਮੇਸ਼ਰ ਦੀ ਪ੍ਰਾਪਤੀ ਕਰਦਾ ਹੈ। ਜੀਵਨ ਯਾਤਰਾ ਜਦੋਂ ਪੂਰੀ ਹੁੰਦੀ ਹੈ ਤਾਂ ਹੀ ਮਹਾਰਾਜ ਕਹਿੰਦੇ ਪੂਰਾ ਗਿਣਿਆ ਜਾਂਦਾ ਹੈ। ਤੋ ਜਿਨ੍ਹਾਂ ਨੇ ਭਾਵਨਾ ਦੇ ਨਾਲ ਸਤਿਗੁਰੂ ਜੀ ਦੇ ਚਰਨਾਂ ਦੀ ਸੇਵਾ ਕੀਤੀ ਹੈ, ਹਜੂਰ ਕਹਿੰਦੇ ਵੱਡਿਆਂ ਭਾਗਾਂ ਵਾਲੇ ਅਤੇ ਪੂਰੇ ਗੁਰਮੁਖ ਪਿਆਰੇ ਹਨ। ਸਤਿਗੁਰੂ ਜੀ ਮਿਹਰ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ, ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਗੁਰਬਾਣੀ ਦੇ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਸਤਿਗੁਰੂ ਜੀ ਅਤੇ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੁ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਇਕ ਕਾਮਣ ਹਿਤਕਾਰੀ, ਮਾਇਆ ਮੋਹਿ ਪਿਆਰੀ, ਮਨਮੁਖ ਸੋਏ ਰਹੇ ਆਭਾਗੇ। ਨਾਨਕ ਸਹਜੇ ਸੇਵਹਿ ਗੁਰ ਆਪਣਾ, ਸੇ ਪੂਰੇ ਵਡ ਭਾਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।